ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਅਬ ਰਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ। ਹਰਨਾਖਸ ਫਾਰੇ ਕਰ ਆਜ, ਫੁਨ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ। ਛੀਨਤ ਬਸਤਰ ਦੀਨ ਬਹੁ ਸਾਜ, ਸੋਦਾਮਾ ਆਪਦਾ ਤੇ ਰਾਖਿਆ। ਗਨਕਾ ਪੜਤ ਪੂਰੇ ਤਿਹ ਕਾਜ, ਸ੍ਰੀ ਸਤਿਗੁਰ ਸੋ ਪ੍ਰਸੰਨ ਕਲ ਜੁਗ ਹੋਏ। ਰਖੋ ਦਾਸ ਭਾਟ ਕੀ ਲਾਜ, ਸਗਲ ਦੁਆਰ ਕਉ ਛੱਡ ਕੇ। ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ। ਗੋਬਿੰਦ ਦਾਸ ਤੁਹਾਰ, ਜਿਉ ਬੋਲਾਵਹਿ ਤਿਉ ਬੋਲਹਿ ਸੁਆਮੀ। ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਅਤ ਪਿਆਰੀ, ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਅਤ ਪਿਆਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਮਨ ਇੱਛਾ ਦਾਨ ਕਰਨੰ, ਸਰਬਤਰ ਆਸਾ ਪੂਰਨ ਹੈ। ਖੰਡਨੰ ਕਲ ਕਲੇਸ਼ ਹੈ, ਪ੍ਰਭ ਸਿਮਰ ਨਾਨਕ ਨਹਿ ਦੂਰਨ ਹੈ। ਹਬ ਰੰਗ ਮਨ ਹੈ ਜਿਸ ਸੰਗ, ਤੈਸਿਓ ਲਾਈਐ ਨੇਹੋ। ਸੋ ਸਹੁ ਬਿੰਦ ਨ ਵਿਸਰਉ,
ਨਾਨਕ ਜਿਨ ਸੁੰਦਰ ਰਚਿਆ ਦੇਹੋ। ਪੌੜੀ। ਜੀਉ ਪ੍ਰਾਨ ਤਨ ਧਨ ਦੀਆ, ਦੀਨੇ ਰਸ ਭੋਗ। ਗ੍ਰਹਿ ਮੰਦਰ ਰਥ ਅਸ ਦੀਏ, ਰਚ ਭਲੇ ਸੰਜੋਗ। ਸੁਤ ਬਨਤਾ ਸਾਜਨ ਸੇਵਕ ਦੀਏ, ਪ੍ਰਭ ਦੇਵਨ ਜੋਗ। ਹਰ ਵਿਸਰਤ ਹਰ ਸਿਮਰਤ ਮਨ ਤਨ ਹਰਿਆ, ਲਹਿ ਜਾਹੇ ਵਿਜੋਗ। ਸਾਧ ਸੰਗ ਹਰ ਗੁਣ ਰਵਹੁ, ਬਿਨ ਸੇ ਸਭ ਰੋਗ। ਮਨ ਇੱਛਾ ਦਾਨ ਕਰਨੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ, ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ। ਜੁਗੋ ਜੁਗ ਅਟਲ ਸਤਿਗੁਰੂ, ਤਖਤ ਛਤਰ ਚਵਰ ਦੇ ਮਾਲਿਕ ਸਤਿਗੁਰੂ। ਸ਼ਬਦਾ ਅਵਤਾਰ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਦੇ ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਆਸਾ ਕੀ ਵਾਰ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਲੜੀਵਾਰ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਜਿਵੇਂ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੈਤ ਸ੍ਰੀ ਕੀ ਵਾਰ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਦੇਸ਼ ਦੇ ਰਹੇ ਹਨ। ਹੈ ਜੀਵ, ਜੀਵਨ ਦੇ ਅੰਦਰ ਤੈਨੂੰ ਸਾਰੀਆਂ ਦਾਤਾਂ ਦੇਣ ਵਾਲਾ ਅਕਾਲ ਪੁਰਖ ਪਰਮਾਤਮਾ ਹੈ। ਉਸ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰ, ਪਰਮੇਸ਼ਰ ਦਾ ਧੰਨਵਾਦ ਕਰਿਆ ਕਰ, ਕਿਉਂਕਿ ਜੋ ਕੁਝ ਵੀ ਜ਼ਿੰਦਗੀ ਵਿੱਚ ਜਿੰਨੇ ਵੀ ਤਨ ਕਰਕੇ ਚਾਹੇ ਮਨ ਕਰਕੇ ਸੁੱਖ ਮਿਲੇ ਹਨ, ਇਹ ਸਾਰੇ ਦੇ ਸਾਰੇ ਸੁੱਖ ਪਰਮਾਤਮਾ ਨੇ ਤੈਨੂੰ ਦਿੱਤੇ ਹੈ। ਜੇ ਹੋਰ ਵੀ ਸੁੱਖਾਂ ਦੀ ਚਾਹਤ ਕਰਦਾ ਉਹ ਵੀ ਪਰਮਾਤਮਾ ਹੀ ਦੇਣ ਵਾਲਾ ਹੈ। ਇਸ ਲਈ ਉਸ ਪਰਮਾਤਮਾ ਦਾ ਸ਼ੁਕਰ ਕਰਿਆ ਕਰ, ਅਕਾਲ ਪੁਰਖ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਿਆ ਕਰ, ਜਿਹੜਾ ਸਾਰੀ ਸ੍ਰਿਸ਼ਟੀ ਦੇ ਜੀਵਾਂ ਨੂੰ ਆਪ ਹੀ ਪਰਮਾਤਮਾ ਦਾਤਾਂ ਦਿੰਦਾ ਹੈ। ਸਮੇਂ ਸਮੇਂ ਅਨੁਸਾਰ ਜਿਹੋ ਜਿਹੇ ਜੀਵਾਂ ਦੇ ਕਰਮ ਹਨ, ਜਿੱਦਾਂ ਦੀ ਕਿਸੇ ਦੀ ਪ੍ਰਾਰਬਧ ਹੈ ਉਹਦੇ ਅਨੁਸਾਰ ਉਹ ਪਰਮਾਤਮਾ ਸਰਬ ਜੀਵਾਂ ਨੂੰ ਦਾਤਾਂ ਪ੍ਰਦਾਨ ਕਰ ਰਿਹਾ ਹੈ। ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਪਾਵਨ ਸ਼ਬਦ ਰਾਹੀਂ ਉਪਦੇਸ਼ ਦੇ ਰਹੇ ਹੈ। ਸੰਗਤ ਜੀ ਪਿਆਰ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਚਿੱਤ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ
ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਨ ਇੱਛਾ ਦਾਨ ਕਰਨੰ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹਜੂਰ ਕਹਿੰਦੇ ਹੈ ਜੀਵਾ, ਤੇਰੇ ਜੋ ਮਨ ਦੀਆਂ ਇੱਛਾਵਾਂ ਸਨ ਅਕਾਲ ਪੁਰਖ ਪ੍ਰਮਾਤਮਾ ਨੇ ਪੂਰੀਆਂ ਕਰ ਦਿੱਤੀਆਂ ਨੇ। ਜਾਂ ਵਿਸ਼ੇਸ਼ ਕਰਕੇ ਤੇਰੇ ਮਨ ਦੀ ਇੱਛਾ ਸੀ ਕਿ ਮਹਾਰਾਜ ਮੈਨੂੰ ਬਹੁਤਾ ਧਨ ਦੇਵੋ, ਬਹੁਤੇ ਪਦਾਰਥ ਮੈਨੂੰ ਜ਼ਿੰਦਗੀ ਵਿੱਚ ਬਖਸ਼ੋ, ਜਿਹੜੇ ਕੋਈ ਲੋੜਵੰਦ ਹਨ ਉਹਨਾਂ ਨੂੰ ਦਾਨ ਪੁੰਨ ਮਹਾਰਾਜ ਮੈਂ ਕਰ ਸਕਾਂ। ਇਹ ਤੇਰੇ ਮਨ ਦੀ ਇੱਛਾ ਸੀ, ਪਰਮਾਤਮਾ ਨੇ ਪੂਰੀ ਕਰ ਦਿੱਤੀ ਹੈ। ਮਨ ਇੱਛਾ ਦਾਨ ਕਰਨਾ। ਸੰਸਾਰ ਦੇ ਅੰਦਰ ਕਦੇ ਕਿਸੇ ਨੂੰ ਧਨ ਦਾਨ ਕਰ ਦਿੰਦਾ ਹੈ, ਕਿਸੇ ਨੂੰ ਪਦਾਰਥ ਦਾਨ ਕਰ ਦਿੰਦਾ ਹੈ, ਕਿਸੇ ਨੂੰ ਕੱਪੜੇ ਆਦਿਕ ਜੋ ਵੀ ਕੋਈ ਵਸਤੂ ਦੀ ਲੋੜ ਹੁੰਦੀ ਹੈ, ਜਿੰਨੀ ਕੋ ਤੇਰੇ ਕੋਲ ਸਮਰੱਥਾ ਹੈ ਮਹਾਰਾਜ ਕਹਿੰਦੇ ਬਹੁਤ ਤਮਾਮ ਸੰਸਾਰ ਦੇ ਜੀਵਾਂ ਨੂੰ ਦਾਨ ਕਰਦਾ ਹੈ। ਪਰ ਇਹ ਤੇਰੇ ਜੋ ਮਨ ਦੀ ਇੱਛਾ ਸੀ ਕਿਸ ਨੇ ਪੂਰੀ ਕੀਤੀ ਹੈ? ਪਰਮਾਤਮਾ ਨੇ। ਅਕਾਲ ਪੁਰਖ ਵਾਹਿਗੁਰੂ ਨੇ ਤੇਰੇ ਮਨ ਦੀ ਇੱਛਾ ਪੂਰੀ ਕੀਤੀ ਹੈ। ਤਾਂ ਹੀ ਸੰਸਾਰ ਦੇ ਅੰਦਰ ਦਾਨ ਵੰਡ ਕਰ ਕਰਕੇ ਤਮਾਮ ਸੰਸਾਰ ਦੇ ਜੀਵਾਂ ਨੂੰ ਦਾਨ ਦੇ ਦੇ ਕਰਕੇ ਦਾਨੀ ਅਖਵਾਉਂਦਾ ਹੈ। ਆਪਣੇ ਆਪ ਨੂੰ ਦਾਨੀ ਸਮਝਦਾ ਹੈ ਕਿ ਮੈਂ ਸਭ ਤੋਂ ਵੱਡਾ ਦਾਨੀ ਹਾਂ ਕਿਉਂਕਿ ਮੈਂ ਦਾਨ ਕਰਦਾ। ਪਰ हे ਜੀਵ, ਤੇਰੀ ਅਕਾਲ ਪੁਰਖ ਪ੍ਰਮਾਤਮਾ ਨੇ ਮਨ ਦੀ ਇੱਛਾ ਪੂਰੀ ਕੀਤੀ ਹੈ ਕਿ ਮਹਾਰਾਜ ਮੈਂ ਵੀ ਦਾਨ ਕਰਿਆ ਕਰਾਂ ਸੰਸਾਰ ਦੇ ਜੀਵਾਂ ਨੂੰ, ਜਿਹੜੇ ਕੋ ਲੋੜਵੰਦ ਹਨ ਉਹਨਾਂ ਦੀ ਸਹਾਇਤਾ ਕਰਿਆ ਕਰਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਐਸਾ ਉਹ ਪ੍ਰਮਾਤਮਾ ਜਿਹੋ ਜਿਹੀ ਇੱਛਾ ਲੈ ਕੇ ਉਸ ਪ੍ਰਮਾਤਮਾ ਨੂੰ ਕੋਈ ਯਾਦ ਕਰਦਾ ਹੈ, ਹਜੂਰ ਕਹਿੰਦੇ ਉਦਾਂ ਦੀ ਇੱਛਾ ਉਹ ਪਰਮੇਸ਼ਰ ਪੂਰੀ ਕਰ ਦਿੰਦਾ ਹੈ। ਤੇ ਸਾਧ ਸੰਗਤ ਜੀ, ਸਾਡੀਆਂ ਇੱਛਾਵਾਂ ਇੱਕ ਨਹੀਂ ਬੇਅੰਤ ਹਨ। ਇੱਛਾਵਾਂ ਦੇ ਪਰਥਾਏ ਤਾਂ ਸਾਧ ਸੰਗਤ ਜੀ ਉਹ ਬਚਨ ਮਿਲਦੇ ਹਨ ਕਿ ਮਨੁੱਖ ਦੀਆਂ ਜਿਹੜੇ ਅੰਦਰ ਦੀਆਂ ਆਸਾਂ ਲੱਗੀਆਂ ਹੋਈਆਂ ਨੇ, ਤਰ੍ਹਾਂ ਤਰ੍ਹਾਂ ਦੀਆਂ ਇੱਛਾਵਾਂ ਨੂੰ ਮਨ ਵਿੱਚ ਧਾਰਨ ਕਰੀ ਬੈਠਾ ਹੈ। ਉਹ ਜਾਣੋ ਕਿ ਸਮੁੰਦਰ ਦੀਆਂ ਜਿਵੇਂ ਲਹਿਰਾਂ ਹੁੰਦੀਆਂ ਨੇ, ਜਿਵੇਂ ਸੰਗਤ ਜੀ ਸਮੁੰਦਰ ਦੀਆਂ ਲਹਿਰਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਇਸੇ ਤਰ੍ਹਾਂ ਮਨੁੱਖ ਦੇ ਮਨ ਦੀਆਂ ਆਸਾਵਾਂ ਦੀ ਇੱਛਾ ਉਹਨਾਂ ਦੀ ਗਿਣਤੀ ਕਰਨੀ ਨਾਮੁਮਕਿਨ ਹੈ। ਸਮੁੰਦਰ ਦੇ ਵਿੱਚ ਇੱਕ ਲਹਿਰ ਉੱਠਦੀ ਹੈ, ਹਜ਼ਾਰਾਂ ਲਹਿਰਾਂ ਉਹਦੇ ਪਿੱਛੇ ਉੱਠੀਆਂ ਆਉਂਦੀਆਂ ਨੇ। ਸਾਧ ਸੰਗਤ ਜੀ, ਕੋਈ ਉਹਨਾਂ ਦੀ ਗਿਣਤੀ ਕਰ ਲਵੇ ਤਾਂ ਕਰ ਲਵੇ, ਪਰ ਜੋ ਮਨੁੱਖ ਦੇ ਹਿਰਦੇ ਰੂਪ ਸਮੁੰਦਰ ਦੇ ਵਿੱਚ ਆਸਾਂ ਦੀਆਂ ਲਹਿਰਾਂ ਉੱਠਦੀਆਂ ਹਨ, ਇਹਨਾਂ ਨੂੰ ਨਹੀਂ ਕਦੇ ਵੀ ਗਿਣਿਆ ਜਾ ਸਕਦਾ। ਬੇਅੰਤ ਪਤਾ ਨਹੀਂ ਕਿੰਨੀਆਂ ਕੋ ਆਸਾਂ ਮਨ ਵਿੱਚ ਲਾ ਕਰਕੇ ਬੈਠਾ ਰਹਿੰਦਾ ਹੈ। ਪਹਿਲੀ ਆਸਾ ਜੇ ਪੂਰੀਆਂ ਨਹੀਂ ਹੁੰਦੀਆਂ, ਹੋਰ ਵੀ ਲੰਬੀਆਂ ਆਸਾਂ ਲਾ ਕਰਕੇ ਬੈਠ ਜਾਂਦਾ ਹੈ। ਆਉਣ ਵਾਲੀਆਂ ਪੁੱਛ ਤੱਕ ਮਹਾਰਾਜ ਕਹਿੰਦੇ ਕਿੰਨੀਆਂ ਕਿੰਨੀਆਂ ਲੰਬੇਰੀਆਂ ਆਸਾਂ ਲਾ ਕੇ ਰੱਖਦਾ ਹੈ। ਪਰ ਜਿਤਨੀਆਂ ਵੀ ਮਨ ਦੀਆਂ ਆਸਾਵਾਂ ਹਨ, ਜਿਸ ਜਿਸ ਜੀਵ ਦੀ ਜਿੱਦਾਂ ਦੀ ਕਿਸੇ ਦੇ ਮਨ ਦੀ ਇੱਛਾ ਹੈ, ਸਭ ਇੱਛਾਵਾਂ ਨੂੰ ਪੂਰੀਆਂ ਕਰਨ ਵਾਲਾ ਕੌਣ ਹੈ? ਪਰਮਾਤਮਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਤੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। हे ਮੇਰੇ ਪਿਆਰੇ ਮਨਾ, ਸਭ ਇੱਛਾਵਾਂ ਪੂਰੀਆਂ ਕਰਨ ਵਾਲਾ ਪਰਮੇਸ਼ਰ, ਉਸ ਪਰਮੇਸ਼ਰ ਨੂੰ ਯਾਦ ਕਰਿਆ ਕਰ। ਅਕਾਲ ਪੁਰਖ ਪ੍ਰਮਾਤਮਾ ਦੀ ਯਾਦ ਵਿੱਚ ਜੁੜਿਆ ਕਰ। ਜਿਸ ਪ੍ਰਮਾਤਮਾ ਨੇ ਤੇਰੇ ਮਨ ਦੀ ਇੱਛਾ ਪੂਰੀ ਕੀਤੀ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਆਖ ਰਹੇ ਨੇ, ਮਨ ਇੱਛਾ ਦਾਨ ਕਰਨਾ। ਫਿਰ ਦਾਨ ਵੀ ਤੂੰ ਆਪਣੀ ਮਨ ਦੀ ਇੱਛਾ ਅਨੁਸਾਰ ਕਰਦਾ ਹੈ। ਜਿਹੋ ਜਿਹਾ ਕੋਈ ਲੋੜਵੰਦ ਜੀਵ ਹੈ, ਇੰਨੇ ਜ਼ਿਆਦਾ ਪ੍ਰਮਾਤਮਾ ਨੇ ਤੈਨੂੰ ਧਨ ਪਦਾਰਥ ਦਿੱਤੇ ਨੇ। ਮਹਾਰਾਜ ਕਹਿੰਦੇ ਮਨ ਦੀ ਇੱਛਾ ਅਨੁਸਾਰ ਹੀ ਦਾਨ ਪੁੰਨ ਕਰਦਾ ਹੈ। ਸਰਬਤਰ ਆਸਾ ਪੂਰਨ ਹੈ। ਅਕਾਲ ਪੁਰਖ ਪ੍ਰਮਾਤਮਾ ਸਰਬਤਰ ਆਸਾ ਪੂਰਨ ਹੈ। ਸਰਬਤਰ ਤਮਾਮ ਸੰਸਾਰ ਭਰ ਦੇ ਜੀਵਾਂ ਦੀਆਂ ਆਸਾਂ ਨੂੰ ਪੂਰੀਆਂ ਕਰਨ ਵਾਲਾ ਸਰਬਤਰ ਆਸਾ। ਤੇ ਫਿਰ ਜੀਵ ਤੇਰੇ ਮਨ ਦੀਆਂ ਸਰਬਤਰ ਸਾਰੀਆਂ ਆਸਾਂ ਨੂੰ ਪੂਰੀਆਂ ਕਰਨ ਵਾਲਾ ਵੀ ਪਰਮਾਤਮਾ ਹੈ। ਜਿਸ ਪਰਮਾਤਮਾ ਨੇ
ਜੀਵਨ ਦੇ ਅੰਦਰ ਤੈਨੂੰ ਬੇਅੰਤ ਮਾਇਆ ਦੇ ਸੁੱਖ ਦਿੱਤੇ ਹਨ। ਜਿਨ੍ਹਾਂ ਦੇ ਹਿਰਦੇ ਅੰਦਰ ਆਪਣੇ ਚਰਨਾਂ ਦਾ ਪਿਆਰ ਲਗਾਇਆ, ਤਿਨਾਂ ਨੂੰ ਮਨ ਕਰਕੇ ਵੀ ਪ੍ਰਮਾਤਮਾ ਨੇ ਸੁੱਖ ਦਿੱਤਾ ਹੈ। ਤੋ ਮਹਾਰਾਜ ਕਹਿੰਦੇ ਹਨ ਸਰਬੱਤਰ ਆਸਾ ਪੂਰਨ ਹੈ। ਸਾਧ ਸੰਗਤ ਜੀ, ਗਰੀਬ ਨਵਾਜ ਗੁਰੂ ਕਲਗੀਧਰ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਸੀਂ ਬਚਨ ਪੜ੍ਹਦੇ ਹਾਂ ਕਿ ਐਸੇ ਸਾਡੇ ਸਤਿਗੁਰੂ ਜੀ ਸਮਰੱਥ ਹਨ। ਹੇ ਜੀਵ, ਉਸ ਗੁਰੂ ਨੂੰ ਆਪਣਾ ਸੱਚਾ ਸਤਿਗੁਰੂ ਜਾਣ ਕਰਕੇ ਜੀਵਨ ਦੇ ਵਿੱਚ ਧਾਰਨ ਕਰ, ਜਿਹੜਾ ਸ੍ਰਿਸ਼ਟੀ ਦੇ ਬਣਨੇ ਤੋਂ ਪਹਿਲਾਂ ਵੀ ਸੀ, ਹੁਣ ਵੀ ਹੈ ਤੇ ਬਾਅਦ ਵਿੱਚ ਵੀ ਉਸ ਪਰਮਾਤਮਾ ਸਰੂਪ ਸਤਿਗੁਰੂ ਜੀ ਨੇ ਹੋਣਾ। ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਐਸੇ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ। ਸਾਧ ਸੰਗਤ ਜੀ, ਸਰਬੱਤਰ ਆਸਾ ਪੂਰਨ ਹੈ। ਸਾਰਿਆਂ ਦੀ ਆਸਾਂ ਨੂੰ ਪੂਰੀਆਂ ਕਰਨ ਵਾਲੇ ਮਹਾਰਾਜ ਸਾਹਿਬ ਜੀ ਹਨ। ਜਿਵੇਂ ਮਹਾਂਪੁਰਖ ਬਚਨ ਸੁਣਾਇਆ ਕਰਦੇ, ਕਹਿੰਦੇ ਹਨ ਕਿ ਭਾਵੇਂ ਕੋ ਇੱਕ ਸਿੱਖ ਮਿਲ ਅਰਦਾਸ ਕਰਦਾ ਮਹਾਰਾਜ ਜੀ ਦੇ ਸਨਮੁਖ ਹੋ ਕਰਕੇ, ਭਾਵੇਂ ਦੋ ਸਿੱਖ ਮਿਲ ਕੇ ਅਰਦਾਸ ਕਰਨ, ਭਾਵੇਂ ਪੰਜ ਸਿੰਘ ਪੰਜ ਪਿਆਰੇ ਰੂਪ ਹੋ ਕਰਕੇ ਅਰਦਾਸ ਕਰਨ, ਉਹਨਾਂ ਦੀ ਵੀ ਸਾਧ ਸੰਗਤ ਜੀ ਅਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਸੁਣਦੇ ਐ। ਭਾਵੇਂ ਸਾਧ ਸੰਗਤ ਜੀ 100 ਸਿੱਖ ਸੰਗ ਦੇ ਰੂਪ ਵਿੱਚ ਹੋ ਕਰਕੇ ਆਪੋ ਆਪਣੀ ਅਰਦਾਸ ਕਰਦਾ ਹੈ। ਹਰ ਇੱਕ ਦੇ ਮਨ ਦੀ ਅਰਦਾਸ ਅੰਦਰ ਦੀ ਭਾਵਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਜਾਣਦੇ ਐ। ਭਾਵੇਂ ਕੋਈ 1000 ਸੰਗ ਦੇ ਰੂਪ ਵਿੱਚ ਮਿਲ ਕਰਕੇ ਗਿਣਤੀ ਵਿੱਚ ਸਿੱਖ ਮਿਲ ਕੇ ਅਰਦਾਸ ਕਰਨ, ਜਿੱਦਾਂ ਦੀ ਕਿਸੇ ਦੀ ਮਨ ਦੀ ਭਾਵਨਾ ਆਪੋ ਆਪਣੀਆਂ ਤਮੰਨਾਵਾਂ ਲੈ ਕਰਕੇ ਹਜੂਰ ਦੇ ਚਰਨਾਂ ਵਿੱਚ ਅਰਦਾਸ ਕਰਦੇ, ਉਹਨਾਂ 1000 ਸਿੱਖਾਂ ਦੀਆਂ ਅਰਦਾਸਾਂ ਨੂੰ ਮਹਾਰਾਜ ਸੁਣਦੇ ਹਨ। ਇੱਥੇ ਬਸ ਨਹੀਂ, ਭਾਵੇਂ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਆਪੋ ਆਪਣੀਆਂ ਅਰਦਾਸਾਂ ਕਰੀ ਜਾਣ, ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਸਭ ਗੁਰਸਿੱਖਾਂ ਦੀਆਂ ਅਰਦਾਸਾਂ ਨੂੰ, ਉਹਨਾਂ ਦੀਆਂ ਮਨ ਦੀਆਂ ਭਾਵਨਾਵਾਂ ਨੂੰ ਸੁਣਦੇ ਹਨ। ਫਿਰ ਵੱਡੀ ਤਾਦਾਦ ਦੇ ਵਿੱਚ ਸਿੱਖ ਅਰਦਾਸ ਕਰਦੇ, ਉਹਨਾਂ ਦੀ ਜਿੱਦਾਂ ਦੀ ਭਾਵਨਾ ਸੱਚੇ ਪਾਤਸ਼ਾਹ ਜੀ ਸਭ ਦੀਆਂ ਭਾਵਨਾਵਾਂ ਨੂੰ ਉਹਨਾਂ ਫਲ ਲਗਾ ਦਿੰਦੇ ਹਨ। ਜਿੰਨੇ ਕੋ ਕੋਈ ਭਾਵਨਾ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ, ਮਹਾਰਾਜ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਾਰਨ ਕਰਦਾ ਹੈ, ਸਤਿਗੁਰੂ ਜੀ ਦੇ ਚਰਨਾਂ ਪ੍ਰਤੀ ਸ਼ਰਧਾ ਤੇ ਪਿਆਰ ਹਿਰਦੇ ਵਿੱਚ ਧਾਰਨ ਕਰਦਾ ਹੈ, ਸੱਚੇ ਪਾਤਸ਼ਾਹ ਜੀ ਹਿਰਦੇ ਦਾ ਪਿਆਰ ਦੇਖ ਕਰਕੇ ਉਹਦੇ ਅੰਦਰ ਦੀ ਭਾਵਨਾ ਨੂੰ ਦੇਖ ਕਰਕੇ ਫਲ ਲਾਉਂਦੇ ਹਨ। ਤੇ ਸਾਧ ਸੰਗਤ ਜੀ, ਸਰਬੱਤਰ ਆਸਾ ਪੂਰਨ ਹੈ। ਐਸੇ ਸਤਿਗੁਰੂ ਜੀ ਹਨ ਸਾਡੇ ਕਲਯੁਗ ਦੇ ਭਿਆਨਕ ਸਮੇਂ ਅੰਦਰ, ਜਿਹੜੇ ਸਰਬੱਤਰ ਜੀਵਾਂ ਦੀ ਆਸਾਂ ਨੂੰ ਪੂਰੀਆਂ ਕਰਨ ਵਾਲੇ ਹਨ। ਤੇ ਫਿਰ ਸਰਬੱਤਰ ਸਾਰੀਆਂ ਆਸਾਂ ਨੂੰ ਪੂਰੀਆਂ ਕਰਨ ਵਾਲੇ ਹੈ। ਇਦਾਂ ਦਾ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਦਾ ਬਿਰਦ ਹੈ। ਐਸੀ ਪਰਮ ਵਡਿਆਈ ਹੈ। ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਕੋਈ ਨਿਰਾਸ਼ਾ ਹੋਇਆ ਆਉਂਦਾ ਹੈ ਨਾ, ਸਤਿਗੁਰੂ ਜੀ ਉਹਨਾਂ ਦੀਆਂ ਆਸਾਂ ਪੂਰੀਆਂ ਕਰਕੇ ਤੇ ਇਹਨਾਂ ਨੂੰ ਪ੍ਰਸੰਨ ਕਰਕੇ ਆਪਣੇ ਦਰ ਤੋਂ ਭੇਜਦੇ ਹਨ। ਸਤਿਗੁਰੂ ਜੀ ਦਾ ਹੀ ਮੁਖ ਵਾਕ ਆਉਂਦਾ, ਨਿਰਾਸੰ ਆਸ ਪੂਰਨ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਵਚਨ ਕਰਦੇ ਹਨ ਸੰਸਕ੍ਰਿਤੀ ਸ਼ਲੋਕਾਂ ਦੇ ਅੰਦਰ। ਹਜੂਰ ਕਹਿੰਦੇ ਹਨ ਨਿਰਾਸੰ ਆਸ ਪੂਰਨ ਹੈ। ਜਿਹੜਾ ਕੋਈ ਨਿਰਾਸ਼ਾ ਹੋਇਆ ਹੁੰਦਾ ਹੈ, ਮੁਖ ਮੁਰਝਾਇਆ ਹੋਇਆ ਹੁੰਦਾ ਹੈ, ਸਭ ਦਰ ਦਰ ਤੇ ਠੋਕਰਾਂ ਖਾ ਕਰਕੇ ਦੇਖ ਲੈਂਦਾ, ਕੋਈ ਵੀ ਦੁਨੀਆ ਦਾ ਦਰ ਉਹਨੇ ਛੱਡਿਆ ਨਹੀਂ ਹੁੰਦਾ। ਸਭ ਸੰਸਾਰ ਦੇ ਪੀਰਾਂ ਫਕੀਰਾਂ ਦੇਵੀ ਦੇਵਤਿਆਂ ਫਕਰਾਂ ਨੂੰ ਜਾ ਕੇ ਸਭ ਥਾਵਾਂ ਤੇ ਮਨਾ ਕੇ ਆ ਜਾਂਦਾ, ਪਰ ਕਿਤੇ ਵੀ ਮਨ ਦੀ ਆਸ ਪੂਰੀ ਨਹੀਂ ਹੁੰਦੀ। ਸਤਿਗੁਰੂ ਜੀ ਦੇ ਚਰਨਾਂ ਵਿੱਚ ਭਾਵੇਂ ਆਉਂਦਾ ਤੇ ਨਿਰਾਸ਼ਾ ਹੈ, ਪਰ ਮਹਾਰਾਜ ਸਾਹਿਬ ਜੀ ਮਨ ਦੀਆਂ ਆਸਾਂ ਪੂਰੀਆਂ ਕਰਕੇ ਉਹ ਜੀਵ ਨੂੰ ਹਿਰਦੇ ਕਰਕੇ ਤਨ ਮਨ ਕਰਕੇ ਮਹਾਰਾਜ ਪ੍ਰਸੰਨਤਾ ਬਖਸ਼ਿਸ਼ ਕਰ ਦਿੰਦੇ ਹਨ। ਇਹ ਪੂਰਨ ਸਤਿਗੁਰੂ ਜੀ ਦੀ ਵਡਿਆਈ ਹੈ ਸੰਗਤ ਜੀ। ਇਸ ਲਈ ਮਹਾਰਾਜ ਕਹਿੰਦੇ ਹਨ ਸਰਬੱਤਰ ਆਸਾ ਪੂਰਨ ਹੈ। ਇਹ ਜੀਵ ਸਰਬੱਤਰ ਜੀਵਾਂ ਦੀਆਂ ਤੇ ਸਭ ਜੀਵਾਂ ਦੀਆਂ ਸਾਰੀਆਂ ਆਸਾਂ ਨੂੰ ਪੂਰੀਆਂ ਕਰਨ ਵਾਲੇ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ। ਸੱਚੇ ਪਾਤਸ਼ਾਹ ਹਜੂਰ ਉਪਦੇਸ਼ ਦਿੰਦੇ ਹਨ, ਐ ਜੀਵ ਮਨ ਇੱਛਾ ਦਾਨ ਕਰਨੰ। ਜੇ ਤੇਰੇ ਮਨ ਦੀ ਇੱਛਾ ਹੈ ਨਾ ਦਾਨ ਕਰਨੇ ਦੀ,
ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਸਤਿਗੁਰੂ ਜੀ ਤੋਂ ਬ੍ਰਹਮ ਵਿਦਿਆ ਦੀ ਦਾਤ ਪ੍ਰਾਪਤ ਕਰਕੇ ਬ੍ਰਹਮ ਦਾ ਦਾਨ ਕਰਿਆ ਕਰ। ਜੀਵਨ ਦੇ ਅੰਦਰ ਜੇ ਦਾਨ ਕਰਨਾ ਹੈ ਤੇ ਬ੍ਰਹਮ ਵਿਦਿਆ ਦਾ ਦਾਨ ਕਰ। ਮਹਾਰਾਜ ਜੀ ਦੇ ਉਪਦੇਸ਼ ਦੀ ਪ੍ਰਾਪਤੀ ਕਰਕੇ ਹੋਰਾਂ ਵੀ ਜੀਵਾਂ ਦਾ ਭਲਾ ਕਰਨ ਦੇ ਲਈ ਇਹ ਦਾਨ ਕਰਿਆ ਕਰ। ਇਹ ਸਭ ਤੋਂ ਉੱਤਮ ਦਾਨ ਹੈ, ਬ੍ਰਹਮ ਦਾ ਦਾਨ ਕਰਨਾ। ਜੀਵਨ ਦੇ ਅੰਦਰ ਆਪ ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਦੀ ਕਮਾਈ ਕਰਨੀ ਔਰ ਹੋਰ ਭੁੱਲੇ ਹੋਏ ਜੀਵਾਂ ਨੂੰ ਉਪਦੇਸ਼ ਦੇ ਕਰਕੇ ਇਹ ਦਾਨ ਦੇ ਕਰਕੇ ਮਹਾਰਾਜ ਕਹਿੰਦੇ ਤਿਨਾਂ ਦਾ ਭਲਾ ਕਰ ਦੇਣਾ ਸਭ ਤੋਂ ਉੱਤਮ ਦਾਨ ਹੈ। ਐਸੀ ਅਮੋਲਕ ਦਾਨ ਹੈ ਮਨ ਇੱਛਾ ਦਾਨ ਕਰਨਾ। ਐ ਜੀਵ ਤੇਰੇ ਮਨ ਦੀ ਇੱਛਾ ਹੈ ਨਾ ਦਾਨ ਕਰਨੇ ਦੀ, ਮਹਾਰਾਜ ਕਿਰਪਾ ਕਰੋ ਮੇਰੀ ਝੋਲੀ ਵਿੱਚ ਸੱਚੇ ਪਾਤਸ਼ਾਹ ਜੀ ਬ੍ਰਹਮ ਵਿਦਿਆ ਦੀ ਦਾਤ ਪਾਵੋ। ਮੇਰੀ ਝੋਲੀ ਵਿੱਚ ਮਹਾਰਾਜ ਗਿਆਨ ਦੀ ਦਾਤ ਪਾਵੋ। ਸੱਚੇ ਪਾਤਸ਼ਾਹ ਜੀ ਉੱਤਮ ਗੁਣਾਂ ਦੀ ਦਾਤ ਮੇਰੀ ਝੋਲੀ ਵਿੱਚ ਪਾ ਦੇਵੋ। ਇਹ ਮਨ ਵਿੱਚ ਭਾਵਨਾ ਬਣਾ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰ, ਕਿਉਂਕਿ ਸਤਿਗੁਰੂ ਜੀ ਸਰਬੱਤਰ ਆਸਾਂ ਪੂਰਨ ਹੈ, ਸਾਰੀਆਂ ਆਸਾਂ ਨੂੰ ਪੂਰੀਆਂ ਕਰਨ ਵਾਲੇ ਮਹਾਰਾਜ ਹਨ। ਇਸ ਕਰਕੇ ਹਜੂਰ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰ। ਸੱਚੇ ਪਾਤਸ਼ਾਹ ਦੋਏ ਕਰ ਜੋੜ ਕਰੋ ਅਰਦਾਸ, ਤੁਧ ਭਾਵੈ ਤਾਂ ਆਣ ਹਿਰਾਸ। ਮਹਾਰਾਜ ਆਪ ਜੀ ਦੇ ਚਰਨਾਂ ਵਿੱਚ ਸਾਡੀ ਅਰਦਾਸ ਹੈ। ਬਿਨ ਬਗਨੇ ਬਿਨ ਕਹਿਨ ਕਹਾਵਨ ਅੰਤਰਜਾਮੀ ਜਾਣੈ। ਮਹਾਰਾਜ ਆਪ ਜੀ ਅੰਤਰਜਾਮੀ ਹੋ, ਭਲਿਆਂ ਦੀ ਬੁਰਿਆਂ ਦੀ ਪੀੜਾਂ ਨੂੰ ਪਹਿਚਾਨਣ ਵਾਲੇ ਹੋ, ਪਰ ਸੱਚੇ ਪਾਤਸ਼ਾਹ ਸਾਡਾ ਅਰਦਾਸ ਕਰਨੇ ਦਾ ਫਰਜ਼ ਬਣਦਾ ਹੈ। ਮਹਾਰਾਜ ਆਪ ਜੀ ਦੀ ਸਨਮੁਖ ਹੋ ਕਰਕੇ ਅਸੀਂ ਅਰਦਾਸ ਕਰਦੇ ਹਾਂ। ਸਤਿਗੁਰੂ ਜੀ ਕਹਿੰਦੇ ਹੈ ਗੁਰਸਿੱਖ ਇਹੋ ਮਨ ਬੁੱਧ ਰੂਪੀ ਹੱਥਾਂ ਨੂੰ ਜੋੜ ਕੇ ਸਤਿਗੁਰਾਂ ਦੇ ਸਨਮੁਖ ਹੋ ਕਰਕੇ ਮਹਾਰਾਜ ਜੀ ਨੂੰ ਪ੍ਰਤੱਖ ਹਾਜ਼ਰ ਨਾਜ਼ਰ ਜਾਣ ਕਰਕੇ ਅਰਦਾਸ ਕਰਿਆ ਕਰ। ਸਤਿਗੁਰੂ ਜੀ ਸਭ ਦੀਆਂ ਸਰਬੱਤਰ ਜੀਵਾਂ ਦੀਆਂ ਆਸਾਂ ਪੂਰੀਆਂ ਕਰਨ ਵਾਲੇ ਹਨ। ਖੰਡਨੰ ਕਲ ਕਲੇਸਾ। ਫਿਰ ਐਸੀ ਮਹਾਰਾਜ ਸਾਹਿਬ ਜੀ ਦੀ ਪਰਮ ਵਡਿਆਈ ਹੈ। ਹਜੂਰ ਕਹਿੰਦੇ ਜਿਹੜੇ ਜ਼ਿੰਦਗੀ ਵਿੱਚ ਪੈਣ ਵਾਲੇ ਕਲਯੁਗ ਦੇ ਭਿਆਨ ਵਿੱਚ ਪੈਣ ਵਾਲੇ ਜਿਹੜੇ ਸਮੇਂ ਵਿੱਚ ਕਲੇਸ਼ ਹਨ ਉਹਨਾਂ ਨੂੰ ਖੰਡਣ ਵਾਲੇ ਹਨ ਸਤਿਗੁਰੂ ਜੀ, ਨਾਸ਼ ਕਰ ਦੇਣ ਵਾਲੇ ਹਨ ਸਤਿਗੁਰੂ ਜੀ। ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰ, ਕਿਉਂਕਿ ਜੋ ਵੀ ਕੋਈ ਮਾਈ ਭਾਈ ਸਿੱਖ ਸੇਵਕ ਸਤਿਗੁਰੂ ਜੀ ਦਾ ਜਾਪ ਕਰਦਾ ਹੈ, ਅਕਾਲ ਪੁਰਖ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਸਭ ਕਲ ਕਲੇਸ਼ ਤਿਨਾਂ ਦੇ ਮਿਟ ਜਾਂਦੇ ਹਨ। ਸੁਖਮਨੀ ਸਾਹਿਬ ਪਾਵਨ ਬਾਣੀ ਵਿੱਚ ਅਸੀਂ ਬਚਨ ਪੜ੍ਹਦੇ ਹਾਂ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ। ਹੇ ਜੀਵ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਪ੍ਰਮਾਤਮਾ ਦਾ ਸਿਮਰਨ ਕਰਿਆ ਕਰ। ਸਿਮਰਨੇ ਜੋਗ ਪਰਮੇਸ਼ਰ ਦਾ ਸਿਮਰਨ ਕਰੇਗਾ, ਸਭ ਕਲ ਕਲੇਸ਼ ਮਹਾਰਾਜ ਕਹਿੰਦੇ ਤੇਰੇ ਮਿਟਾ ਦੇਵੇਗਾ। ਸੰਗਤ ਜੀ ਜਿਵੇਂ ਝਗੜਾ ਪੈ ਜਾਣਾ, ਗੁੱਸਾ ਆਉਣਾ, ਕ੍ਰੋਧ ਮਨ ਵਿੱਚ ਆ ਜਾਣਾ, ਕਿਸੇ ਨਾਲ ਈਰਖਾ, ਇਹ ਜਿਵੇਂ ਵਿਦਵਾਨ ਪੁਰਖਾਂ ਨੇ ਯੋਗਾ ਅਭਿਆਸੀਆਂ ਨੇ ਵੀ 5 ਪ੍ਰਕਾਰ ਦੇ ਕਲੇਸ਼ ਮੰਨੇ ਹਨ। ਰਾਗ, ਦਵੇਸ਼, ਅਭਿਨਿਵੇਸ਼, ਅਸਮਤਾ, ਸਾਧ ਸੰਗਤ ਜੀ ਅਤੇ ਅਵਿਦਿਆ, ਇਹ 5 ਪ੍ਰਕਾਰ ਦੇ ਕਲੇਸ਼ ਮੰਨੇ ਹਨ। ਰਾਗ ਹੁੰਦਾ ਸ਼ਰੀਰਾਂ ਦੇ ਨਾਲ ਮੋਹ ਕਰਨਾ, ਤੇ ਦਵਾਸ਼ ਕਹਿੰਦੇ ਨੇ ਈਰਖਾ ਨੂੰ। ਫਿਰ ਸਾਧ ਸੰਗਤ ਜੀ ਪ੍ਰਮਾਤਮਾ ਦੇ ਸਰੂਪ ਤੇ ਭਰੋਸਾ ਨਾ ਵੱਜਣਾ ਔਰ ਬਰਾਬਰ ਨਾਲ ਸੰਸਾਰ ਦੇ ਜੀਵਾਂ ਨੂੰ ਜਾਣਨਾ, ਹਿਰਦੇ ਅੰਦਰ ਅਗਿਆਨਤਾ ਛਾਇਆ ਰਹਿਣੀ। ਇਸ ਕਰਕੇ ਸਾਧ ਸੰਗਤ ਜੀ ਇਹ ਜਿਹੜੇ ਸੰਸਾਰ ਦੇ ਅੰਦਰ ਜੀਵਾਂ ਵਿੱਚ ਕਲੇਸ਼ ਪਏ ਰਹਿੰਦੇ ਹਨ, ਬੇਸਮਝਤਾ ਕਰਕੇ ਵੀ ਮਹਾਰਾਜ ਕਹਿੰਦੇ ਹਨ ਐ ਜੀਵ ਖੰਡਨੰ ਕਾਲ ਕਲੇਸ਼ ਹੈ। ਕਲਯੁਗ ਦੇ ਭਿਆਨਕ ਸਮੇਂ ਵਿੱਚ ਪੈਣ ਵਾਲੇ ਜਿਤਨੇ ਵੀ ਕਲੇਸ਼ ਹਨ ਸਭ ਨੂੰ ਖੰਡਣ ਵਾਲਾ, ਸਭ ਨੂੰ ਨਸ਼ਟ ਕਰਨ ਵਾਲਾ ਅਕਾਲ ਪੁਰਖ ਪ੍ਰਮਾਤਮਾ ਹੈ। ਇਸ ਲਈ ਉਸ ਪ੍ਰਮਾਤਮਾ ਦਾ ਸਿਮਰਨ ਕਰਿਆ ਕਰ। ਪ੍ਰਭ ਸਿਮਰ ਨਾਨਕ ਨਹਿ ਦੂਰਨ ਹੈ। ਮਹਾਰਾਜ ਕਹਿੰਦੇ ਹੈ ਜੀਵ ਪ੍ਰਮਾਤਮਾ ਦਾ ਸਿਮਰਨ ਕਰਿਆ ਕਰ। ਸੱਚੇ ਪਾਤਸ਼ਾਹ ਜੀ ਕਿਵੇਂ? ਹਜੂਰ ਕਹਿੰਦੇ ਆਪਣੇ ਮਨ ਵਿੱਚ ਭਾਵਨਾ ਬਣਾ ਕੇ ਪ੍ਰਮਾਤਮਾ ਦਾ ਸਿਮਰਨ ਕਰਿਆ ਕਰ। ਨਾਨਕ ਨਹਿ ਦੂਰ ਹੈ, ਪ੍ਰਮਾਤਮਾ ਮੇਰੇ ਤੋਂ ਦੂਰ ਨਹੀਂ ਹੈ। ਅਕਾਲ ਪੁਰਖ ਪ੍ਰਮਾਤਮਾ ਮੇਰੇ ਨੇੜੇ ਤੋਂ ਨੇੜੇ ਵਸਦਾ ਹੈ।
ਠੀਕ ਹੈ, ਮੈਨੂੰ ਨਹੀਂ ਉਹ ਪ੍ਰਮਾਤਮਾ ਦਿਸਦਾ, ਪਰ ਪ੍ਰਮਾਤਮਾ ਤਾਂ ਮੈਨੂੰ ਦੇਖਦਾ ਪਿਆ। ਇਦਾਂ ਦੀ ਮਨ ਵਿੱਚ ਭਾਵਨਾ, ਇਦਾਂ ਦਾ ਪੂਰਨ ਵਿਸ਼ਵਾਸ ਬਣਾ ਕੇ ਉਸ ਪ੍ਰਮਾਤਮਾ ਦਾ ਸਿਮਰਨ ਕਰਿਆ ਕਰ। ਗਰੀਬ ਨਵਾਜ ਸੱਚੇ ਪਾਤਸ਼ਾਹੀ ਦਾ ਗੁਰਬਾਣੀ ਵਿੱਚ ਵਚਨ ਆਉਂਦਾ ਹੈ, ਜਿਨ੍ਹਾਂ ਨੇ ਪਿਆਰ ਵਿੱਚ ਭਿੱਜ ਕੇ ਪ੍ਰਮਾਤਮਾ ਦੀ ਯਾਦ ਵਿੱਚ ਜੁੜਨਾ ਕੀਤਾ, ਪ੍ਰੀਤ ਰੂਪ ਰਸਨਾ ਦੇ ਨਾਲ ਪ੍ਰਮਾਤਮਾ ਦਾ ਸਿਮਰਨ ਕੀਤਾ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਭ ਉਹਨਾਂ ਦੇ ਜੀਵਨ ਦੇ ਦੁਖੜੇ ਵਾਹਿਗੁਰੂ ਨੇ ਦੂਰ ਕਰ ਦਿੱਤੇ ਹਨ। ਪ੍ਰਮਾਤਮਾ ਨੇ ਉਹਨਾਂ ਦਾ ਜੀਵਨ ਸੁਖਦਾਇਕ ਬਣਾ ਦਿੱਤਾ ਹੈ। ਦੁਖਦਾਇਕ ਜ਼ਿੰਦਗੀ ਤੋਂ ਬਦਲ ਕਰਕੇ ਸੁਖਦਾਇਕ ਜੀਵਨ ਆਪਣਾ ਨਿਰਵਾਹ ਕਰਨ ਲੱਗ ਪਏ, ਜਿਨ੍ਹਾਂ ਨੇ ਪ੍ਰੀਤ ਰੂਪ ਰਸਨਾ ਦੇ ਨਾਲ ਵਾਹਿਗੁਰੂ ਦਾ ਸਿਮਰਨ ਕੀਤਾ ਹੈ। ਸੰਗਤ ਜੀ, ਇੱਕ ਹੁੰਦੀ ਬੱਧਾ ਚੱਟੀ ਭਰਨੀ, ਇੱਕ ਹੁੰਦਾ ਪਿਆਰ ਵਿੱਚ ਭਿੱਜ ਕੇ ਪ੍ਰਮਾਤਮਾ ਨੂੰ ਯਾਦ ਕਰਨਾ। ਤੇ ਜਿਹੜਾ ਪਿਆਰ ਵਿੱਚ ਭਿੱਜ ਕੇ ਰੱਬ ਨੂੰ ਯਾਦ ਕਰਦਾ ਹੈ, ਹਿਰਦੇ ਦਾ ਪਿਆਰ ਦੇਖ ਕਰਕੇ ਹੀ ਪ੍ਰਮਾਤਮਾ ਪ੍ਰਸੀਦ ਜਾਂਦਾ ਹੈ। ਕਿਉਂਕਿ ਗੋਬਿੰਦ ਭਾਉ ਭਗਤ ਕਾ ਭੁੱਖਾ, ਉਹ ਪ੍ਰਮਾਤਮਾ ਕੇਵਲ ਪਿਆਰ ਦਾ ਭੁੱਖਾ ਹੈ। ਜਿਸ ਜੀਵ ਦੇ ਜਿੱਦਾਂ ਦਾ ਪਿਆਰ ਹੈ, ਜਿੱਦਾਂ ਦੀ ਭਾਵਨਾ ਹੈ, ਹਰ ਇੱਕ ਦੇ ਅੰਦਰ ਦੀ ਭਾਵਨਾ ਨੂੰ ਜਾਣਨ ਵਾਲਾ ਪ੍ਰਮਾਤਮਾ ਹੈ। ਮਹਾਰਾਜ ਕਹਿੰਦੇ ਮਨ ਵਿੱਚ ਭਾਵਨਾ ਬਣਾ ਕੇ ਸਿਮਰਿਆ ਕਰ, ਪ੍ਰਭ ਸਿਮਰ ਨਾਨਕ ਨਹਿ ਦੂਰ ਨਹਿ। ਉਹ ਪ੍ਰਮਾਤਮਾ ਤੇਰੇ ਨੇੜੇ ਤੋਂ ਨੇੜੇ ਵਸਦਾ ਹੈ। ਹਬ ਰੰਗ ਮਾਨ ਹੈ ਜਿਸ ਸੰਗ, ਹਬ ਨਾਮ ਸੰਗਤ ਜੀ ਸਾਰਿਆਂ ਦਾ ਹੈ। ਸਾਰੇ ਸੁਖ ਜਿਸ ਪ੍ਰਮਾਤਮਾ ਦੇ ਨਾਲ ਮਿਲ ਕਰਕੇ ਤੂੰ ਮਾਣਦਾ ਹੈ, ਜਾਂ ਜਿਸ ਪ੍ਰਮਾਤਮਾ ਦੀ ਕਿਰਪਾ ਦੇ ਨਾਲ, ਵਾਹਿਗੁਰੂ ਦੀ ਦਇਆਲਤਾ ਦੇ ਨਾਲ ਸਾਰੇ ਸੁਖ ਜੀਵਨ ਦੇ ਵਿੱਚ ਤੂੰ ਮਾਣਦਾ ਪਿਆ। ਕਿੰਨੇ ਸੁਖ ਪ੍ਰਮਾਤਮਾ ਨੇ ਦਿੱਤੇ ਨੇ, ਦੇਖ ਜਨਮ ਤੋਂ ਲੈ ਕਰਕੇ ਹੁਣ ਤੱਕ ਸੁਖਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਆਉਣ ਵਾਲੇ ਸਮੇਂ ਵਿੱਚ ਕਿੰਨੇ ਸੁਖ ਦੇਵੇਗਾ, ਮਹਾਰਾਜ ਕਹਿੰਦੇ ਤਿੰਨਾਂ ਨੂੰ ਗਿਣਿਆ ਨਹੀਂ ਜਾ ਸਕਦਾ। ਤੇ ਜਿਸ ਪ੍ਰਮਾਤਮਾ ਨੇ ਸਾਰੇ ਸੁਖ ਦਿੱਤੇ ਹੈ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਜੁੜਿਆ ਕਰ। ਹੱਬ ਰੰਗ ਮਾਣ ਹੈ ਜਿਸ ਸੰਗ, ਜਾਂ ਫਿਰ ਜਿਨ੍ਹਾਂ ਦੀ ਸੰਗਤ ਵਿੱਚ ਜੁੜ ਕਰਕੇ ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਦੇ ਸੁਖ ਮਾਣਦਾ, ਲੋਕ ਪਰਲੋਕ ਦੇ ਸਾਰੇ ਸੁਖ ਮਹਾਰਾਜ ਕਹਿੰਦੇ ਹੈ ਜੀਵ ਤੂੰ ਮਾਣ ਰਿਹਾ ਹੈ। ਤੈਸੋ ਲਾਈਐ ਨੇਹੋ, ਉਸ ਅਕਾਲ ਪੁਰਖ ਪ੍ਰਮਾਤਮਾ ਦੇ ਨਾਲ ਨੇਹੋ ਪਿਆਰ ਲਾਉਣਾ ਕਰ। ਐਵੇਂ ਕਦੇ ਧਨ ਵਿੱਚ, ਪਦਾਰਥਾਂ ਦੇ ਵਿੱਚ, ਕਦੇ ਧਨ ਦੇ ਵਿੱਚ, ਕਦੇ ਪਦਾਰਥਾਂ ਵਿੱਚ ਚਿੱਤ ਲਗਾ ਕੇ ਬੈਠਾ ਰਹਿੰਦਾ। ਜਿਸ ਪ੍ਰਮਾਤਮਾ ਨੇ ਇਹ ਧਨ ਪਦਾਰਥ ਜੋ ਕੁਝ ਵੀ ਸੁਖ ਦਿੱਤੇ ਹੈ, ਉਸ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਪਿਆਰ ਲਾਉਣਾ ਕਰ। ਫਿਰ ਜੀਵਨ ਤੇਰਾ ਕਮਲ ਦੀ ਤਰ੍ਹਾਂ ਬਣ ਜਾਵੇਗਾ। ਤੇਰਾ ਜੀਵਨ ਫਿਰ ਇੱਕ ਮੁਰਗਾਈ ਦੀ ਤਰ੍ਹਾਂ ਬਣ ਜਾਵੇਗਾ। ਜਿਵੇਂ ਸਿੱਧਾ ਨੇ ਪ੍ਰਸ਼ਨ ਕੀਤਾ ਸੀ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ, हे ਸੱਚੇ ਪਾਤਸ਼ਾਹ, ਜੀਵਨ ਬੜਾ ਮਹਾਰਾਜ ਇਹ ਬੰਧਨਾ ਭਰਿਆ ਹੈ ਜਿਹੜਾ ਗ੍ਰਸਤੀ ਜੀਵਨ ਹੈ। ਮਹਾਰਾਜ ਗ੍ਰਸਤੀ ਬਣ ਕਰਕੇ ਕਦੇ ਭਵ ਸਾਗਰ ਤੋਂ ਪਾਰ ਨਹੀਂ ਹੋਇਆ ਜਾ ਸਕਦਾ। ਸੱਚੇ ਪਾਤਸ਼ਾਹ ਆਪ ਜੀ ਦਾ ਮਤ ਕੀ ਆਖਦਾ, ਤੋ ਹਜੂਰ ਨੇ ਵਚਨ ਕੀਤਾ ਸਿੱਧੋ, ਭਵ ਸਾਗਰ ਤੋਂ ਸੁਖੈ ਨਹੀਂ ਪਾਰ ਹੋਇਆ ਜਾ ਸਕਦਾ। ਮਹਾਰਾਜ ਉਹ ਕਿਵੇਂ? ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਨੇ ਦੋ ਉਦਾਹਰਨਾਂ ਦਿੱਤੀਆਂ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਜਿਵੇਂ ਕਮਲ ਦਾ ਫੁੱਲ ਰਹਿੰਦਾ ਪਾਣੀ ਵਿੱਚ ਹੈ, ਪਰ ਜਿਵੇਂ ਜਿਵੇਂ ਪਾਣੀ ਉੱਚਾ ਉੱਠਦਾ ਜਾਂਦਾ ਤਿਵੇਂ ਤਿਵੇਂ ਕਮਲ ਦਾ ਫੁੱਲ ਵੀ ਉੱਚਾ ਉੱਠੀ ਜਾਂਦਾ। ਆਪਣੀਆਂ ਪੰਖੜੀਆਂ ਨੇ ਕਦੇ ਪਾਣੀ ਵਿੱਚ ਭਿੱਜਣ ਦਿੰਦਾ। ਫਿਰ ਦੂਜੀ ਉਦਾਹਰਨ ਦਿੱਤੀ ਮਹਾਰਾਜ ਕਹਿੰਦੇ ਜਿਵੇਂ ਮੁਰਗਾਈ ਪੰਛੀ ਹੈ ਨਾ, ਉਹ ਰਹਿੰਦਾ ਪਾਣੀ ਵਿੱਚ ਹੈ, ਪਰ ਜਦੋਂ ਚਾਹੇ ਆਪਣੇ ਖੰਭਾਂ ਦੇ ਸਹਾਰੇ ਉੱਡ ਕਰਕੇ ਉਡਾਰੀ ਮਾਰ ਕੇ ਚਲਾ ਜਾਂਦਾ ਹੈ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਜੈਸੇ ਜਲ ਮਹਿ ਕਮਲ ਨਿਰਾਲਮ ਮੁਰਗਾਈ ਨੈ ਸਾੜੇ, ਸ਼ਬਦ ਸੁਰਤ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੇ। ਮਹਾਰਾਜ ਕਹਿੰਦੇ ਗੁਰਸਿੱਖ ਦਾ ਜੀਵਨ ਇੱਕ ਕਮਲ ਦੀ ਤਰ੍ਹਾਂ ਜਾਂ ਮਹਾਰਾਜ ਕਹਿੰਦੇ ਮੁਰਗਾਈ ਦੀ ਤਰ੍ਹਾਂ ਹੋਣਾ ਚਾਹੀਦਾ। ਜਿਤਨਾ ਮਰਜੀ ਜੀਵਨ ਦੇ ਵਿੱਚ ਪਦਾਰਥਾਂ ਰੂਪੀ ਮਾਇਆ ਦਾ ਸੁਖ ਮਿਲ ਜਾਵੇ, ਜਿੰਨੇ ਮਰਜੀ ਵੱਡੇ ਤੋਂ ਵੱਡੇ ਮਾਇਆ ਦੇ ਸੁਖ ਮਿਲ ਜਾਣ, ਪਰ ਆਪਣੇ ਮਨ ਰੂਪੀ ਪੰਖੜੀਆਂ ਨੂੰ ਮਹਾਰਾਜ ਕਹਿੰਦੇ ਮਨ ਬਦ ਰੂਪੀ ਪੰਖੜੀਆਂ ਨੂੰ ਪ੍ਰਮਾਤਮਾ ਦੇ ਚਰਨਾਂ ਵਿੱਚ ਜੋੜ ਕਰਕੇ ਰੱਖੇ।
ਮਹਾਰਾਜ ਜੀ ਦੀ ਸ਼ਬਦ ਦੇ ਵਿੱਚ ਆਪਣੀ ਸੁਰਤੀ ਬਿਰਤੀ ਨੂੰ ਟਿਕਾ ਕਰਕੇ ਰੱਖੇ, ਆਪਣੀ ਸੁਰਤ ਨੂੰ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਜੋੜ ਕਰਕੇ ਰੱਖੇ, ਪਦਾਰਥਾਂ ਰੂਪੀ ਪਾਣੀ ਦੇ ਵਿੱਚ ਕਦੇ ਭਿੱਜਣ ਨਾ ਦੇਵੇ। ਚਿਤ ਬਿਰਤੀ ਦਾ ਲਗਾ ਕੱਲਾ ਸੰਸਾਰ ਦੇ ਵਿੱਚ ਨਾ ਕਦੇ ਵੀ ਰਹਿਣ ਦੇਣਾ ਕਰੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਸੁਤੇ ਸਿੱਧੀ ਭਵ ਸਾਗਰ ਤੋਂ ਤਰ ਜਾਈਦਾ। ਫਿਰ ਭਾਵੇਂ ਗ੍ਰਸਤੀ ਪਰਿਵਾਰ ਦੇ ਵਿੱਚ ਵੀ ਰਹਿਣ ਵਾਲਾ ਕੋਈ ਗੁਰਸਿੱਖ ਹੋਵੇ, ਚਾਹੇ ਵਿਹੰਗਮ ਜੀਵਨ ਵਾਲਾ ਕੋਈ ਹੋਵੇ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜੇ ਸੁਰਤ ਵਾਹਿਗੁਰੂ ਦੇ ਚਰਨਾਂ ਵਿੱਚ ਟਿਕੀ ਹੈ, ਫਿਰ ਕੋਈ ਵੀ ਸੰਸਾਰ ਦੇ ਵਿੱਚ ਮਾਇਆ ਦਾ ਬੰਧਨ ਨਹੀਂ ਉਹ ਜੀਵ ਨੂੰ ਵਿਆਪ ਸਕਦਾ। ਸੱਚੇ ਪਾਤਸ਼ਾਹ ਜੀ ਸ਼ਰੀਰਾਂ ਦਾ ਮੋਹ, ਪਦਾਰਥਾਂ ਦੀ ਮਮਤਾ, ਸਭ ਇਹ ਸਾਰੇ ਦੇ ਸਾਰੇ ਬੰਧਨ ਮਹਾਰਾਜ ਆਪਣੇ ਸਿੱਖਾਂ ਦੇ ਤੋੜ ਦਿੰਦੇ ਆ, ਜੋ ਗੁਰਸਿੱਖ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜੇ ਰਹਿੰਦੇ ਹਨ। ਸਤਿਗੁਰੂ ਜੀ ਦਾ ਅਸੀਂ ਬਚਨ ਪੜ੍ਹਦੇ ਹਨ, ਇਹ ਪੂਰੇ ਸਤਿਗੁਰੂ ਜੀ ਸੰਗਤ ਜੀ ਮਹਾਰਾਜ ਜੀ ਦੀ ਵਡਿਆਈ ਹੈ। ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਮਹਾਰਾਜ ਜਿਨ੍ਹਾਂ ਸਿੱਖਾਂ ਦੇ ਬੰਧਨ ਕੱਟ ਦਿੰਦੇ ਆ ਨਾ, ਫਿਰ ਵਿਕਾਰਾਂ ਤੋਂ, ਔਗੁਣਾਂ ਤੋਂ ਉਹਨਾਂ ਦਾ ਖਿਹੜਾ ਛੁੱਟ ਜਾਂਦਾ ਹੈ। ਉਹ ਕਦੇ ਵੀ ਵਿਕਾਰਾਂ ਵਿੱਚ ਗ੍ਰਸਤ ਹੋ ਕਰਕੇ ਆਪਣਾ ਜੀਵਨ ਨਹੀਂ ਬਰਬਾਦ ਕਰਦੇ। ਮਹਾਰਾਜ ਜੀ ਦੇ ਚਰਨਾਂ ਦੇ ਨਾਲ ਆਪਣੀ ਸੁਰਤ ਨੂੰ ਜੋੜ ਕਰਕੇ ਰੱਖਦੇ ਹਨ। ਸਤਿਗੁਰ ਸਿੱਖ ਕਉ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ। ਮਹਾਰਾਜ ਲੋਕ ਪਰਲੋਕ ਸਵਾਰ ਦਿੰਦੇ ਹਨ। ਇਸ ਕਰਕੇ ਹਜੂਰ ਨੇ ਉਚਾਰਨ ਕੀਤਾ, ਐ ਜੀਵ ਹੱਬ ਰੰਗ ਮਾਣ ਹੈ ਜਿਸ ਸੰਗ, ਤੈ ਸਿਉ ਲਾਈਐ ਨੇਹੋ। ਜੇ ਪਿਆਰ ਲਾਉਣਾ ਤੇ ਉਸ ਪਰਮਾਤਮਾ ਦੇ ਨਾਲ ਲਾ, ਜਿਸ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਤਨ ਕਰਕੇ ਮਨ ਕਰਕੇ ਸਾਰੇ ਸੁੱਖ ਮਾਣਦਾ ਪਿਆ ਹੈ। ਪਤਾ ਨਹੀਂ ਕਿੰਨੇ ਕੁ ਸੁੱਖ ਰੱਬ ਨੇ ਤੈਨੂੰ ਦਿੱਤੇ ਐ। ਮਹਾਰਾਜ ਕਹਿੰਦੇ ਇਸ ਕਰਕੇ ਰੱਬ ਦਾ ਸ਼ੁਕਰ ਮਨਾਇਆ ਕਰ। ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਪਿਆਰ ਲਾਉਣਾ ਕਰ। ਇਸ ਪਿਆਰ ਕਰਕੇ ਹੀ ਤੂੰ ਭਵ ਸਾਗਰ ਤੋਂ ਪਾਰ ਹੋ ਜਾਣਾ। ਇਹ ਪਿਆਰ ਜਿਹੜੀ ਪ੍ਰੇਮ ਹੈ ਨਾ, ਬੜੀ ਅਮੋਲਕ ਦਾਤ ਹੈ। ਜੇ ਹੋਰ ਕੋਈ ਬਹੁਤੀ ਸਾਧਨਾ, ਬਹੁਤੀ ਘਾਲਣਾ ਨਹੀਂ ਜੀਵਨ ਦੇ ਵਿੱਚ ਘਾਲੀ ਜਾਂਦੀ, ਮਹਾਰਾਜ ਜੀ ਨੂੰ ਪਿਆਰ ਵਿੱਚ ਭੇਜ ਕਰਕੇ ਯਾਦ ਕਰੀ ਜਾਇਆ ਕਰ। ਜਿਵੇਂ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਨੇ ਬਚਨ ਕਹੇ ਹੈ ਨਾ, ਐ ਸੰਸਾਰ ਦੇ ਲੋਗੋ ਸਾਜ ਕਹੋ ਸੁਨ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਨਾਲ ਪ੍ਰੇਮ ਕੀਤਾ, ਤਿਨਾਂ ਨੇ ਪ੍ਰਮਾਤਮਾ ਨੂੰ ਪਾ ਲਿਆ ਹੈ। ਨਹੀਂ ਤਾਂ ਬੜੇ ਬੜੇ ਪਖੰਡਬਾਦ ਕਰਨ ਵਾਲੇ, ਸਮਾਧੇ ਲਾਉਣ ਵਾਲੇ, ਬੜੇ ਸੰਸਾਰ ਦੇ ਲੋਕ, ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨ ਵਾਲੇ, ਬਹੁਤ ਤਰ੍ਹਾਂ ਤਰ੍ਹਾਂ ਦੀਆਂ ਤਮਾਮ ਸਾਧਨਾ ਕਰਨ ਵਾਲੇ ਵੀ ਸੰਸਾਰ ਦੇ ਵਿੱਚ ਹਨ। ਪਰ ਮਹਾਰਾਜ ਜੀ ਨੇ ਪ੍ਰੇਮ ਇੱਕ ਅਮੋਲਕ ਤੇ ਉੱਤਮ ਦਾਤ ਦਰਸਾਈ ਹੈ ਕਿ ਜਿੰਨੀ ਦੇਰ ਤੱਕ ਹਿਰਦੇ ਵਿੱਚ ਪਿਆਰ ਨਹੀਂ ਹੈ, ਮਹਾਰਾਜ ਕਹਿੰਦੇ ਕੀਤੇ ਹੋ ਸਾਧਨਾ ਦਾ ਵੀ ਪੂਰਾ ਪੂਰਾ ਲਾਭ ਨਹੀਂ ਜ਼ਿੰਦਗੀ ਵਿੱਚ ਉਠਾਇਆ ਜਾ ਸਕਦਾ, ਜਿੰਨਾ ਚਿਰ ਹਿਰਦੇ ਵਿੱਚ ਪਿਆਰ ਨਹੀਂ ਹੈ। ਤੋ ਇਸ ਕਰਕੇ ਮਹਾਰਾਜ ਕਹਿੰਦੇ ਤਾਸਿਓ ਲਾਈਐ ਨੇਹੋ। ਹੇ ਜੀਵ, ਉਸ ਪਰਮਾਤਮਾ ਦੇ ਚਰਨਾਂ ਨਾਲ ਹੀ ਪਿਆਰ ਲਾਉਣਾ ਕਰ, ਜਿਸ ਪਰਮਾਤਮਾ ਦੀ ਬਖਸ਼ਿਸ਼ ਨਾਲ ਸਾਰੇ ਸੁਖ ਮਾਣਦਾ ਹੈ। ਸੋ ਸਹੁ ਬਿੰਦ ਨਾ ਵਿਸਰਾਓ। ਉਹ ਪਰਮਾਤਮਾ ਬਹੁਤਾ ਸਮਾਂ ਤਾਂ ਕਿ ਇੱਕ ਬਿੰਦਕ ਮਾਤਰ, ਰੰਚਕ ਮਾਤਰ, ਥੋੜਾ ਜਿੰਨਾ ਸਮਾਂ ਵੀ ਤੇਰੇ ਹਿਰਦਿਓਂ ਵਿਸਰਨਾ ਨਹੀਂ ਚਾਹੀਦਾ। ਸੋ ਸਹੁ ਬਿੰਦ ਨਾ ਵਿਸਰਾਓ। ਮਹਾਰਾਜ ਕਹਿੰਦੇ ਕਰੰਚਕ ਮਾਤਰ ਸਮਾਂ ਵੀ ਉਸ ਪਰਮਾਤਮਾ ਨੂੰ ਵਿਸਾਰਨਾ ਨਾ ਕਰ। ਨਾਨਕ ਜਿਨ ਸੁੰਦਰ ਰਚਿਆ ਦੇਹੋ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਜਿਸ ਪਰਮਾਤਮਾ ਨੇ ਤੇਰੀ ਸੁੰਦਰ ਦੇਹ ਨੂੰ ਰਚਿਆ ਹੈ, ਤੇਰਾ ਸੁੰਦਰ ਸਰੀਰ ਪਰਮਾਤਮਾ ਨੇ ਬਣਾਇਆ ਹੈ, ਉਸ ਪਰਮਾਤਮਾ ਨੂੰ ਕਰੰਚਕ ਮਾਤਰ ਸਮਾਂ ਵੀ ਰੱਬ ਨੂੰ ਕਦੇ ਭੁਲਾਉਣਾ ਨਾ ਕਰ। ਸਾਧ ਸੰਗਤ ਜੀ, ਜੇ ਮੰਨ ਲਓ ਅੱਖਾਂ ਦੇ ਉੱਪਰ ਚਿਮਣੀਆਂ ਨਾ, ਜੇ ਰੱਬ ਨਾ ਲਾਉਂਦਾ ਤੇ ਪ੍ਰੇਤਾਂ ਦੀ ਤਰ੍ਹਾਂ ਸਾਡੀ ਸੂਰਤ ਦਿਸਣੀ ਸੀ। ਜੇ ਰੱਬ ਕੰਨ ਨਾ ਲਾਉਂਦਾ ਤੇ ਕਿੱਦਾਂ ਦੇ ਸਾਧ ਸੰਗਤ ਜੀ ਦਿਸਣਾ ਸੀਗਾ। ਨੱਕ ਨਾ ਲਾਉਂਦਾ ਤੇ ਕਿੱਦਾਂ ਦੀ ਸੂਰਤ ਨਜ਼ਰ ਆਉਣੀ ਸੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ ਸੁੰਦਰ ਰਚਿਆ ਦੇਹ, ਜਿਸ ਪ੍ਰਮਾਤਮਾ ਨੇ ਤੇਰੀ ਦੇਹੀ ਨੂੰ ਬੜਾ ਸੁੰਦਰ ਬਣਾਇਆ ਹੈ, ਉਸ ਅਕਾਲ ਪੁਰਖ ਪ੍ਰਮਾਤਮਾ ਦਾ ਸ਼ੁਕਰ ਮਨਾਇਆ ਕਰ।
ਉਸ ਪਰਮਾਤਮਾ ਦੇ ਚਰਨਾਂ ਵਿੱਚ ਪਿਆਰ ਦੇ ਨਾਲ ਭਿੱਜ ਕਰਕੇ ਆਪਣੀ ਸੁਰਤ ਨੂੰ ਜੋੜ ਕਰਕੇ ਰੱਖਿਆ ਕਰ। ਸਾਧ ਸੰਗਤ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਗੁਰਬਾਣੀ ਵਿੱਚ ਬਚਨ ਆਉਂਦਾ ਹੈ, ਐ ਜੀਵ ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ। ਜਿਸ ਪ੍ਰਮਾਤਮਾ ਨੇ ਦੇਖ ਕਿੰਨੀਆਂ ਦਾਤਾਂ ਤੈਨੂੰ ਦਿੱਤੀਆਂ ਨੇ। ਦੇਖਣ ਦੇ ਲਈ ਅੱਖਾਂ ਲਾਈਆਂ ਨੇ, ਸੁਣਨ ਦੇ ਲਈ ਪ੍ਰਮਾਤਮਾ ਨੇ ਦੋ ਕੰਨ ਲਾਏ ਐ, ਬੋਲਣ ਦੇ ਲਈ, ਰਸ ਚੱਖਣ ਦੇ ਲਈ ਜ਼ੁਬਾਨ ਜੇਬਾ ਲਾਈ ਹੈ, ਚੱਲਣ ਦੇ ਲਈ ਪੈਰ ਦਿੱਤੇ ਨੇ, ਜ਼ਿੰਦਗੀ ਵਿੱਚ ਮਿਹਨਤ ਕਰਨ ਵਾਸਤੇ ਹੱਥ ਦਿੱਤੇ ਐ। ਪਰਮਾਤਮਾ ਨੇ ਕਿੰਨਾ ਬਲ ਤੇਰੇ ਸਰੀਰ ਦੇ ਅੰਦਰ ਪਾਇਆ। ਜੇ ਅਜੇ ਵੀ ਪ੍ਰਮਾਤਮਾ ਦਾ ਸ਼ੁਕਰ ਨਾ ਮਨਾਵੇ, ਅਜੇ ਵੀ ਮਰੂ ਮਰੂ ਕਰੀ ਜਾਵੇ ਕਿ ਰੱਬਾ ਮੈਨੂੰ ਦਿੱਤਾ ਕੀ ਮੈਨੂੰ ਜ਼ਿੰਦਗੀ ਵਿੱਚ ਦਿੱਤਾ, ਮਹਾਰਾਜ ਕਹਿੰਦੇ ਬਹੁਤ ਤੇਰੇ ਲਈ ਮਾੜੀ ਗੱਲ ਹੈ। ਜਿਸ ਪ੍ਰਮਾਤਮਾ ਨੇ ਕਿੰਨੀਆਂ ਅਮੋਲਕ ਦਾਤਾਂ ਦਿੱਤੀਆਂ, ਕਿਉਂਕਿ ਸੰਗਤ ਜੀ ਕਦਰ ਉਹਨਾਂ ਲੋਕਾਂ ਨੂੰ ਹੈ ਜਿਨ੍ਹਾਂ ਦੇ ਕੋਲ ਇਹ ਦਾਤਾਂ ਨਹੀਂ ਹਨ। ਉਸ ਬੰਦੇ ਨੂੰ ਅੱਖਾਂ ਦੀ ਕਦਰ ਹੈ ਜਿਹਦੇ ਕੋਲ ਅੱਖਾਂ ਵਿੱਚ ਦੇਖਣ ਦੀ ਸ਼ਕਤੀ ਨਹੀਂ ਹੈ। ਸਾਧ ਸੰਗਤ ਜੀ ਨੇਤਰਹੀਣ ਹੈ, ਜਿਹਦੇ ਕੋਲ ਕੰਨਾਂ ਦੇ ਵਿੱਚ ਸੁਣਨ ਦੀ ਸ਼ਕਤੀ ਨਹੀਂ, ਉਹਨਾਂ ਨੂੰ ਪਤਾ ਕੰਨਾਂ ਦੀ ਕਦਰ ਕੀ ਹੈ। ਜਿਸ ਬੰਦੇ ਦੇ ਕੋਲ ਜ਼ੁਬਾਨ ਵਿੱਚ ਬੋਲਣ ਦੀ ਸਮਰੱਥਾ ਨਹੀਂ, ਉਸ ਨੂੰ ਪਤਾ ਹੈ। ਉਹਨੂੰ ਜਾ ਕਰਕੇ ਪੁੱਛੋ ਕਿ ਜ਼ੁਬਾਨ ਦੀ ਕੀ ਕਦਰ ਹੈ। ਅੱਜ ਭਾਵੇਂ ਅਸੀਂ ਇਹ ਰਸਨਾ ਦੀ ਜ਼ੁਬਾਨ ਦੀ ਕਦਰ ਨਹੀਂ ਨਾ ਕਰਦੇ, ਦੇ ਨਾਲ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਾਪ ਨਹੀਂ ਨਾ ਕਰਦੇ, ਨਹੀਂ ਗੁਰੂ ਕੀ ਬਾਣੀ ਪੜ੍ਹਦੇ, ਪਰ ਸਾਧ ਸੰਗਤ ਜੀ ਸਾਨੂੰ ਭਾਵੇਂ ਕਦਰ ਨਹੀਂ ਹੈ, ਪਰ ਉਹਨਾਂ ਲੋਕਾਂ ਨੂੰ ਜਾ ਕਰਕੇ ਪੁੱਛੀ ਜਿਨ੍ਹਾਂ ਦੇ ਕੋਲੇ ਬੋਲਣ ਦੀ ਸਮਰੱਥਾ ਨਹੀਂ ਹੈ। ਉਹ ਕਿੰਨੀਆਂ ਅੰਤਰਾਤਮੇ ਅਰਦਾਸਾਂ ਕਰਦੇ ਨੇ, ਕਿੰਨੀਆਂ ਆਪਣੇ ਮਨ ਦੇ ਅੰਦਰ ਹੀ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਾਰਨ ਕਰਕੇ ਜੋਦੜੀਆਂ ਕਰਦੇ ਨੇ। ਸੱਚੇ ਪਾਤਸ਼ਾਹ ਕਿਰਪਾ ਕਰ ਮਹਾਰਾਜ, ਮੇਰਾ ਗੂੰਗਾਪਨ ਦੂਰ ਕਰ ਦੇਵਾ। ਮਹਾਰਾਜ ਸਾਡੀ ਰਸਨਾ ਵਿੱਚ ਬੋਲਣ ਦੀ ਸਮਰੱਥਾ ਬਖਸ਼ੋ। ਜੀਵਨ ਭਰ ਮਹਾਰਾਜ ਤੁਹਾਡੇ ਹੀ ਗੁਣ ਗਾਉਂਦੇ ਰਹਾਂਗੇ, ਤੁਹਾਡਾ ਹੀ ਜਸ ਮਹਾਰਾਜ ਅਸੀਂ ਗਾਉਂਦੇ ਰਹਾਂਗੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਲੋਕਾਂ ਨੂੰ ਕਦਰ ਦਾ ਪਤਾ ਹੈ, ਪਰ ਇਹ ਅਗਿਆਤ ਜੀਵ ਰੱਬ ਦਾ ਕਦੇ ਵੀ ਸ਼ੁਕਰ ਨਹੀਂ ਮਨਾਉਂਦਾ। ਮਹਾਰਾਜ ਕਹਿੰਦੇ ਜਿਨ ਸੁੰਦਰ ਰਚਿਆ ਦੇਵ, ਜਿਸ ਪ੍ਰਮਾਤਮਾ ਨੇ ਤੇਰੀ ਸੁੰਦਰਤਾ ਬੜੀ ਸੁੰਦਰ ਸਰੀਰ ਨੂੰ ਬਣਾਵਣਾ ਕੀਤਾ, ਐ ਜੀਵਾ ਉਸ ਪ੍ਰਮਾਤਮਾ ਦਾ ਸ਼ੁਕਰ ਕਿਉਂ ਨਹੀਂ ਮਨਾਉਂਦਾ ਜਿਸ ਪ੍ਰਮਾਤਮਾ ਨੇ ਸਾਰੀਆਂ ਦਾਤਾਂ ਤੈਨੂੰ ਦਿੱਤੀਆਂ ਨੇ। ਸੋ ਕਿਉਂ ਵਿਸਰਿਆ ਜਿਨ ਸਭ ਕੁਛ ਦੀਆ। ਕਾਦੇ ਲਈ ਉਸ ਪ੍ਰਮਾਤਮਾ ਨੂੰ ਵਿਸਾਰਨਾ ਜਿਸ ਨੇ ਸਾਰੀਆਂ ਦਾਤਾਂ ਦਿੱਤੀਆਂ। ਸੋ ਸਹੁ ਬਿੰਦ ਨਾ ਵਿਸਰੋ ਨਾਨਕ ਜਿਨ ਸੁੰਦਰ ਰਚਿਆ ਦੇਹ। ਜਿਸ ਵਾਹਿਗੁਰੂ ਨੇ ਸੁੰਦਰ ਨਰ ਨਾਰਾਇਣੀ ਤੇਰੀ ਬਣਾਵਣਾ ਕੀਤੀ ਹੈ, ਉਸ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨਿਰੰਜਕ ਮਾਤਰ ਸਮਾ ਵੀ ਵਿਸਾਰਿਆ ਨਾ ਕਰ। ਪੌੜੀ ਜਿਉ ਪ੍ਰਾਨ ਧਨ, ਜਿਉ ਪ੍ਰਾਨ ਤਨ ਧਨ ਦੀਆ। ਹੁਣ ਪੌੜੀ ਦੇ ਅੰਦਰ ਸਤਿਗੁਰੂ ਜੀ ਉਪਦੇਸ਼ ਦਿੰਦੇ ਹਨ। ਪਹਿਲਾ ਸ਼ਲੋਕ ਮੂਲ ਰੂਪ ਦੇ ਵਿੱਚ ਉਚਾਰਨ ਕੀਤਾ ਹੈ। ਪੌੜੀ ਵਿੱਚ ਮਹਾਰਾਜ ਹੁਣ ਵਿਸਥਾਰ ਪੂਰਵਕ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ ਕਿਹੜੀਆਂ ਕਿਹੜੀਆਂ ਦਾਤਾਂ ਪ੍ਰਮਾਤਮਾ ਨੇ ਜੀਵ ਤੈਨੂੰ ਦਿੱਤੀਆਂ ਨੇ। ਹੇ ਜੀਵਾ, ਤੈਨੂੰ ਇਹ ਸਭ ਕੁਝ ਚੇਤਾ ਭੁੱਲ ਗਿਆ ਸੰਸਾਰ ਦੇ ਵਿੱਚ ਆ ਕਰਕੇ। ਮਾਤਾ ਦੇ ਗਰਭ ਦੇ ਵਿੱਚ ਪੋਠਾ ਲਟਕੇ ਉਦੋਂ ਤਾਂ ਰੱਬ ਦਾ ਸ਼ੁਕਰ ਮਨਾਉਂਦਾ ਸੀ ਪ੍ਰਮਾਤਮਾ, ਅਰਦਾਸਾਂ ਕਰਦਾ ਸੀ ਮੈਨੂੰ ਇਸ ਕੁੰਭੀ ਨਰਕ ਦੇ ਵਿੱਚੋਂ ਬਾਹਰ ਕੱਢ। ਹਰ ਸਵਾਸ ਦੇ ਨਾਲ ਤੇਰਾ ਸਿਮਰਨ ਕਰਾਂਗਾ, ਪ੍ਰਮਾਤਮਾ ਤੇਰਾ ਹੀ ਜਸ ਗਾਵਾਂਗਾ। ਪਰ ਮਹਾਰਾਜ ਕਹਿੰਦੀ ਸੰਸਾਰ ਵਿੱਚ ਆ ਕੇ ਸਭ ਕੁਝ ਤੈਨੂੰ ਭੁੱਲ ਗਿਆ। ਦੇਖ ਜੀਉ ਪ੍ਰਾਨ ਤਨ ਧਨ ਦੀਆ। ਪ੍ਰਮਾਤਮਾ ਨੇ ਤੈਨੂੰ ਸੁੰਦਰ ਤਨ ਦਿੱਤਾ ਹੈ, ਨਰ ਨਾਰਾਇਣੀ ਦਿੱਤੀ ਹੈ, ਇਹਦੇ ਵਿੱਚ ਜੀਉ ਜਿੰਦ ਪ੍ਰਮਾਤਮਾ ਨੇ ਪਾਈ ਹੈ। ਫਿਰ ਸਵਾਸ ਪਾਏ ਨੇ, ਸਵਾਸ ਇਹਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚੱਲਦੇ ਪਏ ਆ। ਫਿਰ ਧਨ, ਪਤਾ ਨਹੀਂ ਕਿੰਨਾ ਕੁ ਧਨ ਪ੍ਰਮਾਤਮਾ ਨੇ ਦਿੱਤਾ। ਜਿੰਨੀਆਂ ਵੀ ਦਾਤਾਂ ਹਨ ਇਹ ਪ੍ਰਮਾਤਮਾ ਦੀਆਂ ਦਿੱਤੀਆਂ ਨੇ। ਜੇਕਰ ਇਕੱਲਾ ਸਰੀਰ ਹੀ ਬਣਾ ਦਿੰਦਾ, ਇਹਦੇ ਵਿੱਚ ਜਿੰਦ ਜਾਨ ਨਾ ਪਾਉਂਦਾ, ਤੇ ਤੂੰ ਸੰਸਾਰ ਦੇ ਵਿੱਚ ਕਿਵੇਂ ਸੰਸਾਰ ਨੂੰ ਦੇਖ ਲੈਣਾ ਸੀ, ਕਿਵੇਂ ਮਾਇਆ ਦੇ ਸੁੱਖ ਮਾਣ ਲੈਣੇ ਸਨ।
ਮਹਾਰਾਜ ਕਹਿੰਦੇ ਸਭ ਦਾਤਾਂ ਪ੍ਰਮਾਤਮਾ ਨੇ ਦਿੱਤੀਆਂ। ਸਰੀਰ ਬਣਾਇਆ ਵਿੱਚ ਜਿੰਦ ਜਾਨ ਪਾਈ ਹੈ, ਪ੍ਰਾਣ ਪਾਏ ਹੈ, ਫਿਰ ਕਿੰਨਾ ਧਨ ਮਾਇਆ ਦੇ ਸੁਖ ਪ੍ਰਮਾਤਮਾ ਨੇ ਦਿੱਤੇ ਹਨ। ਦੀਨੇ ਰਸ ਭੋਗ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿੰਨੇ ਕਿੰਨੇ ਸੰਸਾਰ ਦੇ ਅੰਦਰ ਰਸਦਾਇਕ ਪਦਾਰਥ ਦਿੱਤੇ ਹਨ। ਫਿਰ ਪਦਾਰਥਾਂ ਨੂੰ ਭੋਗਣ ਦੀ ਸਮਰੱਥਾ ਪ੍ਰਮਾਤਮਾ ਨੇ ਬਲ ਦਿੱਤਾ ਹੈ। ਔਰ ਇੱਥੇ ਬਸ ਨਹੀਂ, ਹੋਰ ਕਿੰਨੇ ਕੁ ਪ੍ਰਮਾਤਮਾ ਨੇ ਸੰਸਾਰ ਦੇ ਅੰਦਰ ਸੁਖ ਦਿੱਤੇ ਹੈ। ਮਹਾਰਾਜ ਕਹਿੰਦੇ ਕਹਿਣੇ ਕਥਨੇ ਤੋਂ ਬਾਹਰ ਹਨ। ਗ੍ਰਹਿ ਮੰਦਰ ਰਥ ਆਸ ਦੀਏ ਗ੍ਰਹਿ ਘਰ ਦਿੱਤਾ ਹੈ, ਮੰਦਰ ਵੱਡੇ ਵੱਡੇ ਮਹਿਲ ਪ੍ਰਮਾਤਮਾ ਨੇ ਦਿੱਤੇ ਹਨ। ਰਥ ਜਿਨ੍ਹਾਂ ਰੱਥਾਂ ਪਾਲਕੀਆਂ ਦੇ ਵਿੱਚ ਬੈਠ ਕਰਕੇ ਸਵਾਰੀ ਕਰਦਾ ਹੈ। ਕਿੰਨੇ ਕਿੰਨੇ ਸੋਹਣੇ ਸਾਧਨ ਪ੍ਰਮਾਤਮਾ ਨੇ ਦਿੱਤੇ ਹਨ। ਅੱਜ ਦੇ ਸਮੇਂ ਵਿੱਚ ਸਾਧ ਸੰਗਤ ਜੀ ਕਿੰਨੇ ਕਿੰਨੇ ਮਹਿੰਗੇ ਮੁੱਲ ਵਾਲੀਆਂ ਗੱਡੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਵਿੱਚ ਬਾੜ ਕੇ ਤੂੰ ਅਸਵਾਰੀ ਕਰਦਾ ਹੈ, ਛਿਨ ਮਾਤਰ ਸਮੇਂ ਵਿੱਚ ਹੀ ਕਿੰਨੀ ਕਿੰਨੀ ਦੂਰੀ ਤੇ ਪਹੁੰਚ ਜਾਂਦਾ, ਥੋੜੇ ਸਮੇਂ ਦੇ ਵਿੱਚ ਹੀ। ਗ੍ਰਹਿ ਮੰਦਰ ਰਥ ਆਸ ਦੀਏ, ਅਸਵ ਨਾਮ ਘੋੜੇ ਦਾ, ਔਰ ਘੋੜੇ ਆਦਿਕ ਅਸਵ ਮਹਾਰਾਜ ਕਹਿੰਦੇ ਰਥ ਪਾਲਕੀਆਂ ਆਦਿਕ ਕਿੰਨੇ ਪ੍ਰਮਾਤਮਾ ਨੇ ਤੈਨੂੰ ਸੁਖ ਦਿੱਤੇ ਹੈ। ਸੁੰਦਰ ਘਰ-ਬਾਰ ਪ੍ਰਮਾਤਮਾ ਨੇ ਦਿੱਤਾ ਹੈ, ਸੁੰਦਰ ਮਕਾਨ ਮਹਿਲ ਰੱਬ ਨੇ ਤੈਨੂੰ ਦਿੱਤੇ ਹਨ। ਰਚ ਭਲੇ ਸੰਜੋਗ ਤੇ ਫਿਰ ਬੜੇ ਭਲੇ ਸੰਜੋਗ ਪ੍ਰਮਾਤਮਾ ਨੇ ਰਚੇ ਹਨ। ਸੰਜੋਗ ਦਾ ਆਖਰੀ ਅਰਥ ਹੈ ਸੰਗਤ ਜੀ ਮਿਲਾਪ। ਪ੍ਰਮਾਤਮਾ ਨੇ ਮਿਲਾਪ ਕਿੰਨਾ ਸੋਹਣਾ ਬਣਾਇਆ ਹੈ। ਪ੍ਰਮਾਤਮਾ ਨੇ ਤੈਨੂੰ ਚੰਗੇ ਮਾਤਾ ਪਿਤਾ ਦਿੱਤੇ ਹੈ, ਫਿਰ ਚੰਗੀ ਔਰਤ ਪਰਿਵਾਰ ਚੰਗਾ ਦਿੱਤਾ ਹੈ, ਚੰਗੇ ਧੀਆਂ ਪੁੱਤਰ ਪ੍ਰਮਾਤਮਾ ਨੇ ਤੈਨੂੰ ਬਖਸ਼ੇ ਹੈ। ਮਹਾਰਾਜ ਕਹਿੰਦੇ ਰਚ ਭਲੇ ਸੰਜੋਗ, ਐਸੀ ਰਚਨਾ ਪ੍ਰਮਾਤਮਾ ਨੇ ਤੇਰੇ ਜੀਵਨ ਵਿੱਚ ਕੀਤੀ ਹੈ। ਭਲੇ ਸੰਜੋਗ, ਭਲੇ ਜੀਵਾਂ ਦਾ ਮਿਲਾਪ ਤੈਨੂੰ ਜੀਵਨ ਦੇ ਅੰਦਰ ਦਿੱਤਾ ਹੈ। ਕਿਉਂ ਨਹੀਂ ਅਜੇ ਵੀ ਤੂੰ ਰੱਬ ਦਾ ਸ਼ੁਕਰ ਮਨਾਉਂਦਾ? ਕਿਉਂ ਨਹੀਂ ਅਜੇ ਵੀ ਤੂੰ ਪ੍ਰਮਾਤਮਾ ਦਾ ਧੰਨਵਾਦ ਕਰਦਾ? ਕਿਉਂ ਨਹੀਂ ਰੱਬ ਨੂੰ ਚੇਤੇ ਕਰਦਾ? ਪ੍ਰਮਾਤਮਾ ਨੇ ਕਿੰਨੇ ਸੁੱਖ ਜੀਵਨ ਦੇ ਅੰਦਰ ਬਖਸ਼ੇ ਹਨ। ਇਹ ਸਭ ਤੋਂ ਵੱਡਾ ਸੁੱਖ ਤਾਂ ਜ਼ਿੰਦਗੀ ਵਿੱਚ ਇਹ ਹੈ ਜਿਹੜਾ ਭਲਾ ਸੰਜੋਗ ਪ੍ਰਮਾਤਮਾ ਨੇ ਜੀਵਨ ਦੇ ਵਿੱਚ ਬਣਾ ਦਿੱਤਾ ਹੈ। ਨਹੀਂ ਤੇ ਸਾਧ ਸੰਗਤ ਜੀ ਪਲ ਪਲ ਸਮੇਂ ਵਿੱਚ ਪਰਿਵਾਰ ਦੇ ਵਿੱਚ ਕਲੇਸ਼ ਪਿਆ ਰਹਿੰਦਾ ਹੈ। ਕਦੇ ਭਰਾ ਭਰਾ ਦੇ ਨਾਲ ਲੜ ਪੈਂਦਾ ਹੈ, ਕਦੇ ਪਿਤਾ ਪੁੱਤਰ ਦੇ ਨਾਲ, ਕਦੇ ਪੁੱਤ ਆਪਣੇ ਪਿਤਾ ਦੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੰਦਾ ਹੈ। ਇਹੋ ਸਾਧ ਸੰਗਤ ਜੀ ਪਰਿਵਾਰ ਦੇ ਵਿੱਚ ਵੀ ਕਿੰਨੇ ਕਿੰਨੇ ਕਲੇਸ਼ ਪਏ ਰਹਿੰਦੇ ਹਨ, ਪਰ ਉਹ ਭਾਗਾਂ ਵਾਲੇ ਪਰਿਵਾਰ ਹਨ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਪ੍ਰਮਾਤਮਾ ਨੇ ਭਲੇ ਸੰਜੋਗ ਬਣਾਏ ਜੀਵਨ ਦੇ ਅੰਦਰ। ਸਾਧ ਸੰਗਤ ਜੀ ਪਿਆਰ ਦੇ ਨਾਲ ਉਹ ਸਾਰੇ ਪਰਿਵਾਰ ਮਿਲ ਕਰਕੇ ਰਹਿੰਦੇ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਖ ਰਹੇ ਨੇ ਉਹ ਰੱਬ ਦਾ ਕਿਉਂ ਨਹੀਂ ਸ਼ੁਕਰ ਮਨਾਉਂਦਾ? ਰੱਜ ਭਲੇ ਸੰਜੋਗ ਜਿਹਨੇ ਇੰਨੇ ਮਾਇਆ ਦੇ ਸੁੱਖ ਦਿੱਤੇ, ਫਿਰ ਚੰਗਾ ਪਰਿਵਾਰ ਤੈਨੂੰ ਪ੍ਰਮਾਤਮਾ ਨੇ ਦਿੱਤਾ। ਤੇਰੇ ਬੱਚੇ ਧੀਆਂ ਪੁੱਤਰੋ ਵੀ ਆਗਿਆ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦੇ ਐ। ਹੇ ਜੀਵ ਤੂੰ ਰੱਬ ਦਾ ਸ਼ੁਕਰ ਮਨਾਇਆ ਕਰ। ਸੁਤ ਬਨਤਾ ਸਾਜਨ ਸੇਵਕ ਦੀਏ, ਸੁਤ ਨਾਮ ਸੁਪੁੱਤਰ ਦਾ ਹੈ ਤੇ ਬਨਤਾ ਨਾਮ ਔਰਤ ਦਾ ਘਰ ਵਾਲੀ ਪਤਨੀ ਦਾ ਹੈ। ਸੁਤ ਬਨਤਾ ਸਾਜਨ ਸੇਵਕ ਦੀਏ। ਸਾਜਨ ਕਹਿੰਦੇ ਨੇ ਸੱਜਣਾ ਨੂੰ, ਜਿਨ੍ਹਾਂ ਦੇ ਨਾਲ ਬੜਾ ਗੂੜਾ ਪਿਆਰ ਹੋਵੇ। ਤੇ ਸੇਵਕ ਕਹਿੰਦੇ ਨੇ ਚਾਕਰਾਂ ਨੂੰ, ਜਿਹੜੇ ਸੇਵਕ ਸੇਵਾਦਾਰ ਬਣ ਕਰਕੇ ਤੇਰੀ ਚਾਕਰੀ ਕਰਦੇ ਆ। ਕਿੰਨੇ ਕਿੰਨੇ ਨੌਕਰ ਚਾਕਰ ਕਿੰਨੇ ਪ੍ਰਮਾਤਮਾ ਨੇ ਤੈਨੂੰ ਦਿੱਤੇ ਐ। ਤੈਨੂੰ ਹੱਥੀਂ ਵੀ ਕੋਈ ਬਹੁਤੀ ਮਿਹਨਤ ਨਹੀਂ ਕਰਨੀ ਪੈਂਦੀ। ਕਿੰਨੇ ਪ੍ਰਮਾਤਮਾ ਨੇ ਤੈਨੂੰ ਸੁੱਖ ਦਿੱਤੇ ਹਨ। ਪ੍ਰਭ ਦੇਵਨ ਜੋਗ, ਪਰ ਇਹ ਨਿਸ਼ਚੈ ਕਰਕੇ ਜਾਣ ਇਹ ਸਾਰੇ ਦੇ ਸਾਰੇ ਸੁੱਖ ਕੇਵਲ ਪ੍ਰਮਾਤਮਾ ਹੀ ਦੇਣ ਵਾਲਾ ਹੈ। ਪਹਿਲਾਂ ਵੀ ਪ੍ਰਮਾਤਮਾ ਨੇ ਦਿੱਤੇ ਸਨ, ਹੁਣ ਵੀ ਉਹ ਪ੍ਰਮਾਤਮਾ ਦਿੰਦਾ ਹੈ, ਆਉਣ ਵਾਲੇ ਸਮੇਂ ਵਿੱਚ ਪ੍ਰਮਾਤਮਾ ਦੇਵੇਗਾ। ਪ੍ਰਭ ਦੇਵਨ ਜੋ ਕੇਵਲ ਪ੍ਰਮਾਤਮਾ ਹੀ ਹੈ, ਜਿਹੜੇ ਸਾਰੇ ਸੁੱਖਾਂ ਦੀਆਂ ਦਾਤਾਂ ਦੇਣ ਵਾਲਾ ਹੈ। ਉਸ ਪ੍ਰਮਾਤਮਾ ਤੋਂ ਬਿਨਾਂ ਕੋਈ ਸਮਰੱਥ ਨਹੀਂ ਹੈ। ਹਰ ਸਿਮਰਤ ਤਨ ਮਨ ਹਰਿਆ, ਜੇਕਰ ਹਰੀ ਅਕਾਲ ਪੁਰਖ ਪ੍ਰਮਾਤਮਾ ਦਾ ਸਿਮਰਨ ਕਰੇ, ਤੇਰਾ ਤਨ ਵੀ ਮਨ ਵੀ ਹਰਾ ਭਰਾ ਹੋ ਜਾਵੇਗਾ, ਪ੍ਰਫੁੱਲਤ ਹੋ ਜਾਵੇਗਾ। ਜਿਹੜਾ ਤਨ ਬਾਰ-ਬਾਰ ਸੰਸਾਰ ਦੇ ਅੰਦਰ ਵਿਕਾਰਾਂ ਵਿੱਚ ਗਲਤਾਨ ਹੋ ਕਰਕੇ ਰਹਿੰਦਾ ਹੈ, ਵਿਸ਼ੇ ਸੁੱਖਾਂ ਨੂੰ ਭੋਗਣ ਦੇ ਵਿੱਚ ਲੱਗਾ ਰਹਿੰਦਾ ਹੈ,
ਮਨ ਵੀ ਜਿਹੜਾ ਹੈ ਬਾਰ-ਬਾਰ ਫੁਰਨੇ ਉਠਾਉਂਦਾ ਰਹਿੰਦਾ, ਜਿਸ ਕਰਕੇ ਬਾਰ-ਬਾਰ ਕਲਪਦਾ ਰਹਿੰਦਾ, ਬਾਰ-ਬਾਰ ਤਪਦਾ ਤੇ ਸੜਦਾ ਰਹਿੰਦਾ ਹੈ। ਮਹਾਰਾਜ ਕਹਿੰਦੇ ਤੇਰਾ ਤਨ ਵੀ ਸੰਸਾਰ ਦੇ ਮਾੜੇ ਕਰਮਾਂ ਤੋਂ ਹਟ ਜਾਵੇਗਾ, ਹਰਾ ਭਰਾ ਹੋ ਜਾਵੇਗਾ, ਤੇਰਾ ਮਨ ਵੀ ਪ੍ਰਫੁੱਲਤ ਹੋ ਜਾਵੇਗਾ। ਜੀਵਨ ਦੇ ਵਿੱਚ ਚੰਗੇ ਵਿਚਾਰ ਧਾਰਨ ਕਰਕੇ, ਚੰਗੀ ਸੰਗਤ ਕਰਕੇ ਤੇਰਾ ਮਨ ਵੀ ਤਬਦੀਲ ਹੋ ਜਾਵੇਗਾ। ਕਿਉਂਕਿ ਜਿੰਨੀ ਦੇਰ ਤੱਕ ਮਨ ਦੇ ਵਿੱਚ ਸਾਧ ਸੰਗਤ ਜੀ ਕਿਸੇ ਪ੍ਰਤੀ ਈਰਖਾ ਹੈ, ਮਨ ਦੇ ਵਿੱਚ ਦਵੈਸ਼ ਹੈ, ਮਨ ਕਰਕੇ ਕ੍ਰੋਧ ਕਰਦਾ ਹੈ, ਚਾਹੇ ਤ੍ਰਿਸ਼ਨਾ ਦੀ ਪ੍ਰਚੰਡ ਅਗਨੀ ਨੂੰ ਧਾਰਨ ਕਰਦਾ ਹੈ, ਮਨ ਕਦੇ ਵੀ ਸ਼ਾਂਤ ਨਹੀਂ ਹੁੰਦਾ। ਮਨ ਤਪਦਾ ਰਹਿੰਦਾ ਹੈ, ਹਰ ਸਮੇਂ ਸੜਦਾ ਰਹਿੰਦਾ ਹੈ। ਇਦਾਂ ਦੀ ਮਨ ਦੀ ਹਾਲਤ ਹੈ। ਪਰ ਜੇ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ, ਇਹ ਮਨ ਸਾਰੀ ਸੰਗਤ ਜੀ ਸ਼ੀਤਲ ਹੋ ਜਾਂਦਾ ਹੈ। ਦੁਨੀਆ ਦੀ ਕੋਈ ਤਾਕਤ ਨਹੀਂ ਜਿਹੜੀ ਤਪਦੇ ਹੋਏ ਸੜਦੇ ਹੋਏ ਮਨ ਨੂੰ ਸ਼ਾਂਤ ਕਰ ਦੇਵੇ। ਕੇਵਲ ਇੱਕੋ ਇੱਕ ਤਾਕਤ ਹੈ, ਇੱਕੋ ਇੱਕ ਸ਼ਕਤੀ ਹੈ, ਪਰਮਾਤਮਾ ਦੇ ਨਾਮ। ਹਜੂਰ ਦਾ ਮੁਖ ਵਾਕ ਆਉਂਦਾ ਹੈ, ਹੇ ਜੀਵਾ, ਭਾਵੇਂ ਗਰਮੀ ਨੂੰ ਤਪਸ਼ ਨੂੰ ਦੂਰ ਕਰਨ ਵਾਸਤੇ ਬਰਫੀਲੇ ਪਹਾੜਾਂ ਵਿੱਚ ਤੂੰ ਚਲਾ ਜਾਂਦਾ ਹੈ, ਭਾਵੇਂ ਕੋਈ ਚੰਦਨ ਦਾ ਲੇਪ ਵੀ ਕਰ ਲੈਂਦਾ ਹੈ, ਫਿਰ ਚੰਦਰਮਾ ਦੀ ਚਾਂਦਨੀ ਦੇ ਸਨਮੁਖ ਹੋ ਕਰਕੇ ਭਾਵੇਂ ਕੋਈ ਬੈਠ ਜਾਂਦਾ ਹੈ, ਪਰ ਉਹ ਇਕੱਲਾ ਤਨ ਦੀ ਤਪਸ਼ ਨੂੰ ਦੂਰ ਕੀਤਾ ਜਾ ਸਕਦਾ ਹੈ। ਮਨ ਦੀ ਤਪਸ਼ ਕੇਵਲ ਪ੍ਰਮਾਤਮਾ ਦੇ ਨਾਮ ਕਰਕੇ ਦੂਰ ਹੁੰਦੀ ਹੈ। ਸਤਿਗੁਰੂ ਜੀ ਦੇ ਬਚਨ ਹਨ, ਚੰਦਨ ਚਾਂਦਨ ਸਰਦ ਰੁੱਤ, ਮੂਲ ਨਾ ਮਿਟਾਈ ਕਾਮ, ਸੀਤਲ ਥੀਵੈ ਨਾਨਕਾ, ਜਪੰਦੜੋ ਹਰ ਨਾਮ। ਜਿਹੜੇ ਜੀਵ ਪ੍ਰਮਾਤਮਾ ਦੇ ਨਾਮ ਦਾ ਜਾਪ ਕਰਦੇ, ਮਹਾਰਾਜ ਕਹਿੰਦੇ ਉਹਨਾਂ ਦਾ ਹਿਰਦਾ ਸੀਤਲਤਾ ਸਹਿਤ ਰਹਿੰਦਾ ਹੈ। ਮਨ ਹਰ ਸਮੇਂ ਸ਼ਾਂਤ ਹੋ ਕਰਕੇ ਰਹਿੰਦਾ, ਕਦੇ ਤਪਦਾ ਨਹੀਂ, ਕਦੇ ਸੜਦਾ ਨਹੀਂ, ਕਦੇ ਕ੍ਰਿਜਦਾ ਨਹੀਂ ਹੈ। ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਨੇ ਸਿਮਰਨ ਦੀ ਦਾਤ ਬਖਸ਼ੀ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ, ਜੀਵ ਹਰ ਸਿਮਰਤ ਤਨ ਮਨ ਹਰਿਆ। ਜਿਨ੍ਹਾਂ ਨੇ ਪ੍ਰਮਾਤਮਾ ਦਾ ਸਿਮਰਨ ਕੀਤਾ, ਉਹਨਾਂ ਦਾ ਤਨ ਵੀ ਮਨ ਵੀ ਹਰ ਸਮੇਂ ਹਰਿਆ ਭਰਿਆ ਰਹਿੰਦਾ, ਹਰ ਸਮੇਂ ਖਿੜਿਆ ਰਹਿੰਦਾ ਕਮਲ ਦੀ ਤਰ੍ਹਾਂ। ਨਾਨਕ ਭਗਤਾਂ ਸਦਾ ਵਿਗਾਸ, ਰੱਬ ਦੇ ਪਿਆਰਿਆਂ ਦੇ ਹਿਰਦੇ ਵਿੱਚ ਸਦਾ ਖਿੜਾਓ ਬਣਿਆ ਰਹਿੰਦਾ। ਮਹਾਰਾਜ ਕਹਿੰਦੇ ਕਦੇ ਵੀ ਮਨ ਕਰਕੇ ਝੂਰਦੇ ਨਹੀਂ ਹਨ। ਕਈ ਵਾਰ ਸੰਗਤ ਜੀ ਚਿੰਤਾ ਕਰਕੇ ਵੀ ਮਨ ਜਿਹੜਾ ਸੜਦਾ ਰਹਿੰਦਾ, ਤਪਦਾ ਰਹਿੰਦਾ ਹੈ। ਮਨ ਹਰ ਸਮੇਂ ਮੁਰਝਾਇਆ ਰਹਿੰਦਾ। ਜੇ ਮਨ ਮੁਰਝਾਇਆ ਤੇ ਤਨ ਚਿਹਰਾ ਵੀ ਸਾਧ ਸੰਗਤ ਜੀ ਸੁਭਾਵਿਕ ਹੀ ਹਰ ਸਮੇਂ ਮੁਰਝਾਇਆ ਰਹਿੰਦਾ। ਸਿਆਣੇ ਮਹਾਂਪੁਰਖਾਂ ਨੇ ਇਦਾਂ ਵੀ ਬਚਨ ਕਹੇ ਹਨ, ਕਹਿੰਦੇ ਕਿ ਜਿਹੜਾ ਮਨ ਹੈ ਨਾ, ਜੇ ਮਨ ਖੁਸ਼ ਹੋਵੇ ਚਾਹੇ ਮਨ ਮੁਰਝਾਇਆ ਹੋਵੇ, ਕਹਿੰਦੇ ਬੰਦੇ ਦੇ ਚਿਹਰੇ ਤੋਂ ਮਸਤਕ ਤੋਂ ਪਤਾ ਲੱਗ ਜਾਂਦਾ ਥਰਮਾਮੀਟਰ ਹੈ। ਜੇ ਮੁਖ ਮੁਰਝਾਇਆ ਨਾ, ਜਾਣੋ ਕਿ ਮਨ ਵੀ ਬੰਦੇ ਦਾ ਬੜਾ ਮੁਰਝਾਇਆ ਹੋਇਆ। ਮਨ ਖੁਸ਼ ਨਹੀਂ ਹੈ, ਮਨ ਕਰਕੇ ਤਪਦਾ ਪਿਆ ਹੈ, ਸੜਦਾ ਪਿਆ ਹੈ। ਚਿੰਤਾ ਕਰਕੇ, ਝੋਰਿਆਂ ਦੇ ਕਰਕੇ, ਫਿਕਰਾਂ ਦੇ ਭਾਵ, ਚਿੰਤਾ ਦੀ ਨਦੀ ਵਿੱਚ ਮਨ ਡੁੱਬਾ ਪਿਆ। ਚਿੰਤਾ ਦੀ ਨਦੀ, ਆਸਾਂ ਦੀ ਨਦੀ ਦੇ ਵਿੱਚ ਬਾਰ-ਬਾਰ ਗੋਤੇ ਖਾਂਦਾ ਪਿਆ। ਕਹਿੰਦੇ ਕਿ ਮੁਖ ਜਿਹੜਾ ਨਾ ਬੰਦੇ ਦਾ ਇੱਕ ਥਰਮੋਮੀਟਰ ਦੀ ਤਰ੍ਹਾਂ ਹੈ। ਤੇ ਮਹਾਰਾਜ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ। ਕਿਉਂ? ਰੱਬ ਦੇ ਪਿਆਰਿਆਂ ਦਾ ਚਿਹਰਾ ਖਿੜਿਆ ਰਹਿੰਦਾ, ਉਹਨਾਂ ਦਾ ਹਿਰਦਾ ਵੀ ਮਹਾਰਾਜ ਕਹਿੰਦੇ ਹਰ ਸਮੇਂ ਖਿੜਿਆ ਰਹਿੰਦਾ ਕਮਲ ਦੀ ਤਰ੍ਹਾਂ। ਜਿੱਥੇ ਚਿੰਤਾ ਨੇ ਜਾ ਕੇ ਆਪਣਾ ਪ੍ਰਭਾਵ ਪਾਉਣਾ, ਜਿੱਥੇ ਝੋਰਿਆਂ ਨੇ ਜਾ ਕੇ ਆਪਣਾ ਬਲ ਪਾਉਣਾ, ਉੱਥੇ ਪਰਮੇਸ਼ਰ ਦੇ ਨਾਮ ਦੇ ਨਿਵਾਸ ਕੀਤਾ ਹੁੰਦਾ। ਤੇ ਜਿੱਥੇ ਰੱਬ ਦੇ ਨਾਮ ਦਾ ਨਿਵਾਸ ਹੋ ਜਾਂਦਾ ਹੈ, ਉੱਥੇ ਕੋਈ ਔਗਣ, ਕੋਈ ਵਿਕਾਰ, ਕੋਈ ਚਿੰਤਾ ਚੋਰਾ ਕੋਈ ਨਹੀਂ ਆ ਕੇ ਸਾਧ ਸੰਗਤ ਜੀ ਆਪਣਾ ਬਲ ਪਾ ਸਕਦਾ। ਪਰਮਾਤਮਾ ਦਾ ਨਾਮ ਸਭ ਤੋਂ ਵੱਡਾ ਪ੍ਰਤਾਪ ਵਾਲਾ ਹੈ। ਪਰਮੇਸ਼ਰ ਦੇ ਨਾਮ ਦਾ ਪ੍ਰਤਾਪ ਦੇਖ ਕਰਕੇ ਸਭ ਚਿੰਤਾ ਚੋਰੇ ਦੌੜ ਜਾਂਦੇ ਹੈ। ਤਾਂ ਹੀ ਮਹਾਰਾਜ ਕਹਿੰਦੇ ਜੀਵਨ ਦੇ ਵਿੱਚ ਜਿਹੜਾ ਮਨੁੱਖ ਪਰਮਾਤਮਾ ਦਾ ਬਹੁਤਾ ਚਿੰਤਨ ਕਰਦਾ, ਉਹਦੀ ਫਿਰ ਚਿੰਤਾ ਘਟ ਜਾਂਦੀ। ਤੇ ਜਿਹੜਾ ਚਿੰਤਾ ਬਹੁਤੀ ਕਰਦਾ ਤੇ ਸਾਰੀ ਸੰਗਤ ਜੀ ਚਿੰਤਨ ਘਟ ਕਰਦਾ, ਉਹ ਫਿਰ ਫਿਕਰ ਦੇ ਵਿੱਚ, ਝੋਰਿਆਂ ਦੇ ਵਿੱਚ ਹੀ ਹਰ ਸਮੇਂ ਲੱਗਾ ਰਹਿੰਦਾ। ਆ ਕਿਵੇਂ ਹੋਊਗਾ, ਆ ਕਿੱਦਾਂ ਸਰੂਗਾ, ਇਹ ਮਹਾਰਾਜ ਕਹਿੰਦੇ ਉਹਦਾ ਫਿਰ ਭਰੋਸਾ ਵੀ ਕਦੇ ਰੱਬ ਤੇ ਵੱਜਦਾ ਨਹੀਂ, ਜਿਹੜਾ ਚਿੰਤਨ ਨਹੀਂ ਪਰਮਾਤਮਾ ਦਾ ਕਰਦਾ। ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹਜ਼ੂਰ ਆਖ ਰਹੇ ਨੇ, ਹਰ ਸਿਮਰਤ ਤਨ ਮਨ ਹਰਿਆ।
ਜਿਨ੍ਹਾਂ ਨੇ ਪ੍ਰਮਾਤਮਾ ਦਾ ਸਿਮਰਨ ਕੀਤਾ ਉਹਨਾਂ ਦਾ ਤਨ ਵੀ ਮਨ ਵੀ ਮਹਾਰਾਜ ਕਹਿੰਦੇ ਹਰਾ ਭਰਾ ਪ੍ਰਫੁੱਲਿਤ ਹੋ ਗਏ ਹਨ। ਲਹਿ ਜਾਹੇ ਵਿਜੋਗ ਤੇ ਜਿਹੜੇ ਵਿਜੋਗ ਵਿਛੋੜੇ ਦੇ ਦੁੱਖ ਲੱਗੇ ਸਾਨੂੰ ਵੀ ਮਹਾਰਾਜ ਕਹਿੰਦੇ ਲਹਿ ਗਏ ਐ। ਵਿਜੋਗ ਨਾਮ ਵਿਛੋੜੇ ਦਾ ਹੈ। ਪਰਮਾਤਮਾ ਤੋਂ ਵਿਛੋੜੇ ਦਾ ਦੁੱਖ ਲੱਗਾ ਸੀ, ਪਤਾ ਨਹੀਂ ਕਿੰਨੇ ਕੁ ਜਨਮ ਲੰਘ ਗਏ, ਕਿੰਨੇ ਕੁ ਯੁੱਗ ਬੀਤ ਗਏ। ਲਹਿ ਜਾਹੇ ਵਿਜੋਗ, ਉਹ ਵਿਛੋੜੇ ਦੇ ਦੁੱਖ ਵੀ ਮਹਾਰਾਜ ਕਹਿੰਦੇ ਲਹਿ ਗਏ, ਗਲੋਂ ਲੱਥ ਗਏ, ਦੂਰ ਹੋ ਗਏ ਐ। ਜਿਹੜੇ ਪਤਾ ਨਹੀਂ ਕਿੰਨੇ ਕੁ ਜਨਮਾਂ ਜਨਮਾਂਤਰਾਂ ਦੇ ਗਲ ਵਿੱਚ ਪਏ ਸਨ, ਇੱਕ ਜੰਮਣ ਤੇ ਦੂਜਾ ਮਰਨ ਦਾ ਦੁੱਖ। ਬਾਰ-ਬਾਰ ਇਹ ਜੀਵ ਵਾਸ਼ਨਾ ਦਾ ਬੱਝਾ ਹੋਇਆ ਜਨਮ ਧਾਰਨ ਕਰਦਾ ਸੀ, ਮੌਰ ਦਾ ਮਾਰਿਆ ਹੋਇਆ ਮਰ ਜਾਂਦਾ ਤੇ ਵਾਸ਼ਨਾ ਦਾ ਬੱਝਾ ਹੋਇਆ ਜਨਮਦਾ ਸੀਗਾ। ਮਹਾਰਾਜ ਕਹਿੰਦੇ ਜਿਹੜੇ ਜੀਵ ਦੇ ਗਲ ਦੁਖੜੇ ਪਏ ਸਨ ਜੰਮਣ ਤੇ ਮਰਨ ਦੇ, ਹਜੂਰ ਕਹਿੰਦੇ ਲਹਿ ਜਾਹੇ ਵਿਜੋਗ, ਉਹ ਵਿਛੋੜੇ ਦੇ ਦੁੱਖ ਲਹਿ ਗਏ ਐ। ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਹੋ ਗਈ ਐ। ਸਾਧ ਸੰਗ ਹਰ ਗੁਣ ਰਮਹੁ, ਐ ਜੀਵ ਸਾਧ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਦੇ ਗੁਣ ਉਚਾਰਨ ਕਰਿਆ ਕਰ। ਸਾਧ ਸੰਗਤ ਵਿੱਚ ਮਿਲ ਕੇ ਰੱਬ ਨੂੰ ਚੇਤੇ ਕਰਨਾ, ਇਹ ਸਾਧ ਸੰਗਤ ਜੀ ਬਹੁਤ ਵੱਡੀ ਦਾਤ ਹੈ। ਜੀਵਨ ਦੇ ਅੰਦਰ ਜਿਹੜਾ ਮਨੁੱਖ ਸਾਧ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਨੂੰ ਯਾਦ ਕਰਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਇਹ ਮਹਿਮਾ ਇੰਨੀ ਜ਼ਿਆਦਾ ਹੈ ਕਿ ਮੁਖ ਦੇ ਨਾਲ ਬੋਲ ਕਰਕੇ ਸਾਧ ਸੰਗਤ ਜੀ ਕਹੀ ਨਹੀਂ ਜਾ ਸਕਦੀ। ਜੀਵਨ ਦੇ ਅੰਦਰ ਜਿਹੜਾ ਸਾਧ ਸੰਗਤ ਵਿੱਚ ਮਿਲ ਕੇ ਰੱਬ ਨੂੰ ਚੇਤੇ ਕਰਨਾ ਹੈ, ਪਰਮਾਤਮਾ ਦੇ ਗੁਣਾਂ ਨੂੰ ਗਾਉਣਾ ਜਾਂ ਫਿਰ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਸਰਵਣ ਕਰ ਲੈਣਾ, ਇਹ ਬਹੁਤ ਅਮੋਲਕ ਦਾਤ ਹੈ। ਸੱਚੇ ਪਾਤਸ਼ਾਹ ਹਜੂਰ ਦਾ ਗੁਰਬਾਣੀ ਵਿੱਚ ਅਸੀਂ ਬਚਨ ਪੜ੍ਹਦੇ ਹਨ, ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ। ਸਾਧ ਸੰਗਤ ਵਿੱਚ ਮਿਲ ਕੇ ਰੱਬ ਦਾ ਜਸ ਕਰਨੇ ਦਾ ਕਿੰਨਾ ਲਾਭ ਹੈ। ਕਹਿੰਦੇ ਜੇ ਪਿੰਗਲਾ ਬੰਦਾ ਵੀ ਮਹਾਰਾਜ ਜੀ ਦੀ ਸਾਧ ਸੰਗਤ ਵਿੱਚ ਆਉਣ ਲੱਗ ਪਵੇ ਨਾ, ਉਹ ਵੀ ਪਹਾੜ ਨੂੰ ਪਾਰ ਕਰਨ ਦੀ ਸਮਰੱਥਾ ਪਾ ਲੈਂਦਾ ਹੈ। ਮਹਾਰਾਜ ਜੀ ਦੀ ਸਾਧ ਸੰਗਤ ਵਿੱਚ ਕਿੰਨੀ ਵੱਡੀ ਭਾਰੀ ਸ਼ਕਤੀ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ। ਖਲ ਕਹਿੰਦੇ ਨੇ ਮੂਰਖ ਨੂੰ, ਬੇਸਮਝ ਨੂੰ, ਉਹ ਵੀ ਚੰਗਾ ਬਗਤਾ ਬਣ ਜਾਂਦਾ ਹੈ। ਚੰਗਾ ਸਾਧ ਸੰਗਤ ਜੀ ਚਤੁਰਵਾਨ ਚੰਗਾ ਸਿਆਣਪ ਵਾਲਾ ਬਣ ਜਾਂਦਾ ਜੇ ਮਹਾਰਾਜ ਜੀ ਦੀ ਸਾਧ ਸੰਗਤ ਕਰਦਾ ਹੈ। ਅੰਧਲੇ ਤੇਰੇ ਭਵਨ ਸੂਝਿਆ ਗੁਰ ਭੇਟ ਪੁਨੀਤਾ। ਅੰਨੇ ਮਨੁੱਖ ਨੂੰ ਤਿੰਨਾਂ ਭਵਨਾਂ ਦਾ ਗਿਆਨ ਹੋ ਜਾਂਦਾ ਹੈ, ਅੰਤਰਜਾਮਤਾ ਹੋ ਜਾਂਦੀ ਹੈ। ਪ੍ਰਤੱਖ ਭਾਵੇਂ ਅੱਖਾਂ ਵਿੱਚ ਦੇਖਣ ਦੀ ਸ਼ਕਤੀ ਨਾ, ਪਰ ਮਹਾਰਾਜ ਕਹਿੰਦੇ ਅੰਤਰਾਤਮਾ ਇੰਨਾ ਵੱਡਾ ਨੂੰ ਗਿਆਨ ਪ੍ਰਾਪਤ ਹੋ ਜਾਂਦਾ ਹੈ, ਭੂਤ ਭਵਿੱਖਤ ਵਰਤਮਾਨ ਤਿੰਨਾਂ ਸਮਿਆਂ ਦੀ ਉਸ ਨੂੰ ਅੰਤਰਜਾਮਤਾ ਹੋ ਜਾਂਦੀ ਹੈ। ਅੰਧਲੇ ਤੇਰੇ ਭਵਨ ਸੂਝਿਆ ਗੁਰ ਭੇਟ ਪੁਨੀਤਾ। ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ। ਮੈਲ ਖੋਈ ਖੋਟ ਅਗ ਹਰੇ ਨਿਰਮਲ ਭਇ ਚੀਤਾ। ਜਨਮਾਂ ਜਨਮਾਂਤਰਾਂ ਦੀ ਪਾਪ ਕਰਮਾਂ ਦੀ ਮੈਲ ਲਹਿ ਜਾਂਦੀ ਹੈ, ਚਿੱਤ ਨਿਰਮਲ ਹੋ ਜਾਂਦਾ ਹੈ, ਮਨ ਉਜਲ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਸਾਧ ਸੰਗਤ ਦੀ ਪਰਮ ਵਡਿਆਈ ਹੈ। ਐ ਜੀਵਾ ਸਾਧ ਸੰਗਤ ਵਿੱਚ ਮਿਲ ਕੇ ਰੱਬ ਨੂੰ ਚੇਤੇ ਕਰਿਆ ਕਰ। ਸਾਧ ਸੰਗ ਹਰ ਗੁਣ ਰਮਹੁ। ਮਹਾਰਾਜ ਕਹਿੰਦੇ ਜੇ ਗੁਣ ਗਾਉਣੇ ਐ ਤੇ ਸਾਧ ਸੰਗਤ ਵਿੱਚ ਮਿਲ ਕੇ ਰੱਬ ਦੇ ਗਾਇਆ ਕਰ। ਬਿਨ ਸੇ ਸਭ ਰੋਗ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਭ ਰੋਗ ਤੇਰੇ ਬਿਨ ਜਾਣਗੇ। ਅਕਾਲ ਪੁਰਖ ਪ੍ਰਮਾਤਮਾ ਦੀ ਯਾਦ ਵਿੱਚ ਜੁੜਨੇ ਕਰਕੇ, ਪਰਮੇਸ਼ਰ ਦੇ ਗੁਣਾਂ ਨੂੰ ਗਾਉਣੇ ਕਰਕੇ, ਗੁਣ ਗਾਵਤ ਤੇਰੀ ਉਦਰ ਸਮੈਲ ਬਿਨ ਸਜਾਏ ਹਉਮੈ ਬਿਖ ਫੈਲ। ਜਿਹੜਾ ਹਉਮੈ ਦਾ ਭਿਆਨਕ ਰੋਗ ਹੈ ਨਾ, ਇਹ ਵੀ ਸਾਧ ਸੰਗਤ ਵਿੱਚ ਜਾ ਕਰਕੇ ਸਾਧ ਸੰਗਤ ਜੀ ਨਿਵਰਤ ਹੁੰਦਾ ਹੈ। ਇਕੱਲਾ ਦੁਕੱਲਾ ਕੋਈ ਸਾਧਨਾ ਕਰਦਾ ਹੈ, ਭਾਵੇਂ ਚੰਗੀ ਸਾਧਨਾ ਕਰਦਾ ਹੈ, ਨਾਮ ਜਪਣ ਦੀ ਸਾਧਨਾ ਕਰਦਾ ਹੈ, ਚੰਗੀ ਗੱਲ ਹੈ, ਪਰ ਜਿਹੜਾ ਹਉਮੈ ਹੰਕਾਰ ਦਾ ਰੋਗ ਟੁੱਟਣਾ ਨਾ, ਸਾਧ ਸੰਗਤ ਵਿੱਚ ਆ ਕੇ ਟੁੱਟਦਾ ਹੈ। ਮੰਨ ਲਓ ਅਸੀਂ 1 ਘੰਟਾ ਚੌਂਕੜਾ ਲਗਾਉਂਦੇ ਆ ਤੇ ਸਾਧ ਸੰਗਤ ਵਿੱਚ ਆ ਕੇ ਦਰਸ਼ਨ ਕਰੀਏ, 2-2 4-4 ਘੰਟੇ ਚੌਂਕੜੇ ਲਗਾਉਣ ਵਾਲੇ ਗੁਰਮੁਖ ਪਿਆਰਿਆਂ ਦੇ ਜਦੋਂ ਦਰਸ਼ਨ ਹੁੰਦੇ, ਫਿਰ ਮਨ ਦੇ ਵਿੱਚੋਂ ਹੰਕਾਰ ਟੁੱਟ ਜਾਂਦਾ ਹੈ, ਹੰਕਾਰ ਚਕਨਾਚੂਰ ਹੋ ਜਾਂਦਾ ਹੈ। ਜੇ ਆਪਾਂ 4 ਵਜੇ ਆਉਨੇ ਮਹਾਰਾਜ ਜੀ ਦੇ ਦਰਸ਼ਨ ਕਰਨ, ਕੋਈ 3 ਵਜੇ ਆ ਕੇ ਬੈਠਾ ਹੈ, ਉਹਦੇ ਵੱਲ ਦੇਖ ਕਰਕੇ ਮਨ ਦੇ ਵਿੱਚੋਂ ਹੰਕਾਰ ਦੂਰ ਹੋ ਜਾਂਦਾ ਹੈ।
ਜੇ ਆਪਾਂ 3 ਵਜੇ ਆਉਂਦੇ ਆ ਤੇ 2:30 ਵਜੇ 1 ਵਜੇ ਆਉਣ ਵਾਲੇ ਵੀ ਗੁਰਮੁਖ ਪਿਆਰੇ ਹਨ, ਜਿਹੜੇ ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਕੇ ਬੈਠ ਜਾਂਦੇ, ਜਿਨ੍ਹਾਂ ਦੇ ਮਨ ਵਿੱਚ ਚਾਅ ਹੁੰਦਾ ਹੈ। ਸੱਚੇ ਪਾਤਸ਼ਾਹ ਸਤਿਗੁਰੂ ਜੀ ਪ੍ਰਕਾਸ਼ ਮਨ ਹੋ ਕਰਕੇ ਤਖਤਾਂ ਤੇ ਸੱਜ ਕਰਕੇ ਮਹਾਰਾਜ ਦਰਸ਼ਨ ਦੇ ਰਹੇ ਹੈ। ਮੈਂ ਕਾਹਲੀ ਦੇ ਨਾਲ ਜਾ ਕਰਕੇ ਸਤਿਗੁਰਾਂ ਦੇ ਦੀਦਾਰ ਕਰਾਂ, ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਆਪਣੇ ਨੇਤਰਾਂ ਨੂੰ ਸਫਲਿਆ ਕਰਾਂ, ਮਹਾਰਾਜ ਜੀ ਦੇ ਪਵਿੱਤਰ ਉਪਦੇਸ਼ ਨੂੰ ਸੁਣ ਕਰਕੇ ਕੰਨਾਂ ਨੂੰ ਸਫਲਿਆ ਕਰਾਂ, ਇਹ ਕਦਮਾਂ ਦੇ ਨਾਲ ਮਹਾਰਾਜ ਜੀ ਦੀ ਸੰਗਤ ਵਿੱਚ ਚੱਲ ਕਰਕੇ ਪੈਰਾਂ ਨੂੰ ਵੀ ਸਫਲਿਆ ਕਰਾਂ, ਇਹਨਾਂ ਹੱਥਾਂ ਦੇ ਨਾਲ ਮਹਾਰਾਜ ਜੀ ਦੀ ਹਜ਼ੂਰੀ ਵੀ ਸੇਵਾ ਕਰਕੇ ਇਹਨਾਂ ਨੂੰ ਸਫਲਿਆ ਕਰਾਂ। ਸਾਧ ਸੰਗਤ ਜੀ ਪਰਮ ਵਡਿਆਈ ਹੈ। ਜਿਨ੍ਹਾਂ ਸਿੱਖਾਂ ਦੇ ਮਨ ਵਿੱਚ ਪਿਆਰ ਉਤਸ਼ਾਹ ਹੁੰਦਾ ਹੈ, ਉਹ ਬੜੇ ਭਾਵਨਾ ਦੇ ਨਾਲ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਸਤਿਗੁਰਾਂ ਦੀ ਦੀਦਾਰ ਕਰਦੇ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਿਨਸੇ ਸਭ ਰੋਗ, ਸਾਰੇ ਰੋਗ ਉਹਨਾਂ ਦੇ ਬਿਨਸ ਜਾਂਦੇ ਆ। ਕਿਸੇ ਨੂੰ ਤਨ ਕਰਕੇ ਰੋਗ ਲੱਗੇ ਆ, ਕਿਸੇ ਨੂੰ ਮਨ ਕਰਕੇ ਰੋਗ ਲੱਗੇ ਹਨ। ਜਿੰਨੇ ਵੀ ਮਹਾਰਾਜ ਕਹਿੰਦੇ ਹਨ ਆਦਿ ਵਿਆਧੀ ਉਪਾਧੀ ਸਭ ਰੋਗ ਸਭ ਤਾਪ ਉਹਨਾਂ ਦੇ ਸਤਿਗੁਰੂ ਜੀ ਮਿਟਾ ਦਿੰਦੇ ਆ, ਜੋ ਗੁਰਸਿੱਖ ਭਾਵਨਾ ਦੇ ਨਾਲ ਸਤ ਸੰਗਤ ਵਿੱਚ ਮਿਲ ਕੇ ਪਰਮਾਤਮਾ ਨੂੰ ਯਾਦ ਕਰਦੇ ਹਨ। ਸਾਧ ਸੰਗਤ ਜੀ ਕਈ ਵਾਰ ਕਿੰਨੇ ਭਿਆਨਕ ਤਨ ਤੇ ਰੋਗ ਲੱਗ ਜਾਂਦੇ ਆ, ਉਹ ਬੜਾ ਦਵਾ ਦਾਰੂ ਵੀ ਕਰ ਕਰਕੇ ਦੇਖ ਲਿਆ ਜਾਂਦਾ ਹੈ, ਬੜੇ ਵੱਡੇ ਡਾਕਟਰਾਂ ਹਕੀਮਾਂ ਦੇ ਕੋਲ ਜਾ ਕੇ ਵੀ ਦੇਖ ਲਿਆ ਜਾਂਦਾ ਹੈ। ਪਰ ਜਦੋਂ ਡਾਕਟਰ ਹਕੀਮ ਬਾਹਾਂ ਖੜੀਆਂ ਕਰ ਦਿੰਦੇ ਕਿ ਸਾਡੇ ਵੱਸੋਂ ਬਾਹਰ ਹੈ, ਤੇ ਉਹਨਾਂ ਨੂੰ ਜਦੋਂ ਮਹਾਰਾਜ ਜੀ ਦੀ ਸਾਧ ਸੰਗਤ ਵਿੱਚ ਲੈ ਕੇ ਆਇਆ ਜਾਂਦਾ ਹੈ, ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਫਿਰ ਕਲਾ ਵਰਤਦੀ ਹੈ। ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨਾਂ ਤੇ ਜਦੋਂ ਭਰੋਸਾ ਰਹਿ ਜਾਂਦਾ, ਕੇਵਲ ਤਾਂ ਕੇਵਲ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਦਾ ਹੁਣ ਸਾਨੂੰ ਆਸਰਾ ਰਹਿ ਗਿਆ ਹੈ, ਦੁਨੀਆ ਦੇ ਸਭ ਆਸਰੇ ਛੱਡ ਕੇ ਹੁਣ ਤੁਹਾਡੇ ਕੋਲ ਆਏ ਆ, ਕਿਰਪਾ ਕਰੋ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਤਨ ਦੇ ਰੋਗ ਵੀ ਉਹਨਾਂ ਦੇ ਖੰਡ ਦੇਂਦੇ, ਦੂਰ ਕਰ ਦਿੰਦੇ ਹਨ। ਇਹ ਮਹਾਰਾਜ ਸਾਹਿਬ ਜੀ ਦੀ ਪਰਮ ਵਡਿਆਈ ਹੈ। ਤੋ ਗੁਰਸਿੱਖ ਜਗਿਆਸੂ ਜਨ ਵੀ ਜੋ ਮਹਾਰਾਜ ਜੀ ਦੇ ਚਰਨਾਂ ਦਾ ਆਸਰਾ ਲੈ ਕੇ ਅਰਦਾਸਾਂ ਕਰਦੇ ਨੇ, ਸੱਚੇ ਪਾਤਸ਼ਾਹ ਜਿਹੜੇ ਵਿਕਾਰਾਂ ਰੂਪੀ ਰੋਗ ਸਾਨੂੰ ਮਨ ਕਰਕੇ ਚੰਬੜੇ ਐ, ਮਹਾਰਾਜ ਸਾਡੇ ਮਨ ਨੂੰ ਕਮਜ਼ੋਰ ਕਰੀ ਜਾਂਦੇ ਐ, ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਡਾ ਆਤਮਿਕ ਬਲ ਘਟਦਾ ਜਾਂਦਾ ਹੈ। ਹੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਮਨ ਦੇ ਵਿਕਾਰਾਂ ਰੂਪੀ ਰੋਗਾਂ ਨੂੰ ਆਪ ਜੀ ਦੂਰ ਕਰ ਦੇਵੋ। ਆਪਣੇ ਔਗਣ ਸੱਚੇ ਪਾਤਸ਼ਾਹ ਦੇ ਸਨਮੁਖ ਹੋ ਕਰਕੇ ਬੇਨਤੀਆਂ ਕਰ ਕਰਕੇ ਦੱਸਦੇ ਨੇ। ਜਿਵੇਂ ਇੱਕ ਰੋਗੀ ਬੰਦਾ ਸਾਧ ਸੰਗਤ ਜੀ ਵੈਦ ਦੇ ਕੋਲ ਜਾ ਕੇ ਆਪਣੇ ਰੋਗ ਦੱਸਦਾ ਹੈ ਕਿ ਵੈਦ ਸਾਹਿਬ, ਡਾਕਟਰ ਸਾਹਿਬ ਮੈਨੂੰ ਆ ਵੀ ਰੋਗ ਹੈ, ਆ ਵੀ ਮੈਨੂੰ ਰੋਗ ਹੈ, ਤੇ ਉਹ ਫਿਰ ਉਹਦੇ ਅਨੁਸਾਰ ਉਹਨੂੰ ਦਵਾ ਦਿੰਦਾ। ਕੋਈ दारू ਦਿੰਦਾ, ਅੱਖਾਂ ਵਿੱਚ ਪਾਉਣ ਵਾਸਤੇ दारू ਦੇ ਦਿੰਦਾ। ਜੇ ਅੱਖਾਂ ਵਿੱਚ ਸਾਧ ਸੰਗਤ ਜੀ ਨਿਗਾਹ ਘਟੀ ਹੋਵੇ, ਕੁਝ ਅੱਖਾਂ ਵਿੱਚ ਪੈ ਗਿਆ ਹੋਵੇ, ਕੂੜਾ ਕਰਕਟ ਘਟਾ ਮਿੱਟੀ ਪੈ ਜਾਵੇ, ਤਾਂ ਵੀ दारू ਦੇ ਦਿੰਦਾ। ਜੇ ਸਾਧ ਸੰਗਤ ਜਿੱਦਾਂ ਦਾ ਰੋਗ ਉਹਦੇ ਅਨੁਸਾਰ ਫਿਰ ਉਹਨੂੰ ਦਵਾ ਦਿੰਦਾ ਹੈ ਜਾਂ दारू ਦੇ ਦਿੰਦਾ ਹੈ। ਤੇ ਜੇ ਪਰਹੇਜ ਦੇ ਨਾਲ ਉਹ ਦਵਾ दारू ਸਮੇਂ ਸਿਰ ਲੈਂਦਾ ਤਾਂ ਬੰਦੇ ਦਾ ਤਨ ਦਾ ਰੋਗ ਦੂਰ ਹੋ ਜਾਂਦਾ। ਇਸੇ ਤਰ੍ਹਾਂ ਜਿਨ੍ਹਾਂ ਦੇ ਮਨ ਦੇ ਰੋਗ ਹਨ, ਸਤਿਗੁਰੂ ਰੂਪ ਡਾਕਟਰ ਵੈਦ ਦੇ ਕੋਲ ਆ ਕਰਕੇ ਬੇਨਤੀ ਕਰਦੇ ਨੇ, ਸੱਚੇ ਪਾਤਸ਼ਾਹ ਮਹਾਰਾਜ ਸਾਡੇ ਅੰਦਰ ਹੰਕਾਰ ਦਾ ਰੋਗ ਹੈ, ਮਹਾਰਾਜ ਸਾਡੇ ਅੰਦਰ ਲੋਭ ਦਾ ਰੋਗ ਲੱਗਾ ਹੋਇਆ ਹੈ, ਸਾਨੂੰ ਕ੍ਰੋਧ ਦਾ ਰੋਗ ਹੈ, ਮੋਹ ਦਾ ਰੋਗ ਹੈ, ਮਹਾਰਾਜ ਮੰਦੀ ਵਾਸ਼ਨਾ ਦਾ ਸਾਡੇ ਅੰਦਰ ਰੋਗ ਹੈ, ਈਰਖਾ ਦਾ ਰੋਗ ਹੈ। ਇਹ ਤਰ੍ਹਾਂ ਦੇ ਰੋਗ ਆਪਣੇ ਮਹਾਰਾਜ ਸਾਹਿਬ ਜੀ ਦੇ ਕੋਲ ਆ ਕਰਕੇ ਦੱਸਦੇ ਹੈ। ਤੋ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਫਿਰ ਸਾਰੇ ਰੋਗਾਂ ਦੀ ਨਿਵਰਤੀ ਲਈ ਮਹਾਰਾਜ ਸੱਚੇ ਪਾਤਸ਼ਾਹ ਨਾਮ ਦਾ दारू ਦੇ ਦਿੰਦੇ ਹਨ। ਸੱਚੇ ਪਾਤਸ਼ਾਹ ਆਪਣੇ ਸਿੱਖਿਆ ਰੂਪ ਫਿਰ ਦਵਾਈ ਦਿੰਦੇ ਆ, ਇਹ ਜੀਵਾ ਇਹ ਸਿੱਖਿਆ ਨੂੰ ਜੀਵਨ ਦੇ ਵਿੱਚ ਕਮਾਉਣਾ, ਭਾਵ ਪਰਹੇਜ ਰੱਖਣਾ। ਮਹਾਰਾਜ ਸੱਚੇ ਪਾਤਸ਼ਾਹ ਜੀਵਨ ਦੇ ਅੰਦਰ ਪਰਹੇਜ ਵੀ ਦੱਸਦੇ ਆ ਨਾ। ਫਿਰ ਜੇ ਅੱਖਾਂ ਦੇ ਵਿੱਚ ਸਾਧ ਸੰਗਤ ਜੀ ਨੁਕਸੇ ਆ, ਦੇਖਣ ਦਾ ਨੁਕਸੇ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਨਾ, ਜਿਵੇਂ ਬਚਨ ਆਉਂਦੇ ਆ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣਾ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ। ਮਹਾਰਾਜ ਕਹਿੰਦੇ ਜੇ ਪਰਹੇਜ ਆ ਰੱਖੇਗਾ ਨਾ, ਫਿਰ ਦੇਖਣ ਦੀ ਜਿਹੜੀ ਨਿਗਾਹ ਆ ਨਾ ਫਿਰ ਸਾਫ਼ ਹੋ ਜਾਵੇਗੀ।
ਤੈਨੂੰ ਵਿਚਾਰ ਦੀ ਨਿਗਾਹ ਪ੍ਰਾਪਤ ਹੋ ਜਾਵੇਗੀ। ਕਦੇ ਦੇਖਣ ਦੇ ਨਾਲ ਤੇਰੇ ਤੋਂ ਕੋਈ ਪਾਪ ਕਰਮ ਨਹੀਂ ਹੋਵੇਗਾ। ਤੇ ਕੰਨਾਂ ਦੇ ਨਾਲ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਮੇਰੇ ਮੋਹਨ ਸ਼ਰਵਨੀ ਇਹ ਨਾ ਸੁਨਾਏ, ਸਾਗਤ ਗੀਤ ਨਾਦ ਤੁਨ ਜਾਵਤ, ਬੋਲਤ ਬੋਲ ਅਜਾਏ। हे ਮੇਰੇ ਪਿਆਰੇ ਮੋਹਨ, ਇਹ ਪਿਆਰੇ ਜੀਵ, ਭੁੱਲ ਕੇ ਵੀ ਇਹਨਾਂ ਕੰਨਾਂ ਦੇ ਨਾਲ ਇਦਾਂ ਦੇ ਨਾ ਕੁਝ ਰਿਕਾਰਡਿੰਗਾਂ ਲੱਚਰਪੁਣਾ ਨਾ ਸੁਣਨਾ ਕਰੇ, ਜਿਹਦੇ ਕਰਕੇ ਤੇਰਾ ਜੀਵਨ ਅਕਾਰਥ ਹੀ ਚਲਾ ਜਾਵੇ। ਮਹਾਰਾਜ ਕਹਿੰਦੇ ਜੇ ਸਿੱਖਿਆ ਨੂੰ ਜੀਵਨ ਦੇ ਵਿੱਚ ਕਮਾਵੇ, ਪਰਹੇਜ ਰੱਖ ਲਵੇ, ਤੇ ਫਿਰ ਕੰਨਾਂ ਦੇ ਵਿੱਚ ਕਦੇ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੰਨਾਂ ਦੇ ਨਾਲ ਸੁਣਨ ਦੇ ਨਾਲ ਵੀ ਤੇਰੇ ਤੋਂ ਪਾਪ ਕਰਮ ਨਹੀਂ ਹੋਵੇਗਾ। ਤੇ ਜ਼ੁਬਾਨ ਤੋਂ ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਏ। ਹੇ ਰਸਨਾ, ਤੂੰ ਐਵੇਂ ਦੁਨੀਆ ਦੇ ਰਸਾਂ ਨੂੰ ਚੱਖਣ ਵਿੱਚ ਲੱਗੀ, ਕਦੇ ਪਰਾਈ ਨਿੰਦਿਆ ਦਾ ਰਸ ਚੱਖਦੀ ਰਹਿੰਦੀ ਹੈ, ਕਦੇ ਪਰਾਈ ਚੁਗਲੀਆਂ ਕਰਨ ਦਾ ਰਸ ਚੱਖਦੀ ਰਹਿੰਦੀ ਹੈ, ਪਦਾਰਥਾਂ ਦੇ ਰਸ ਚੱਖਣ ਵਿੱਚ ਲੱਗੀ ਰਹਿੰਦੀ ਹੈ। ਇਹਨਾਂ ਦੇ ਨਾਲ ਤੂੰ ਕਦੇ ਵੀ ਤ੍ਰਿਪਤ ਨਹੀਂ ਹੋ ਸਕੇਂਗੀ। ਪਰਮਾਤਮਾ ਦੇ ਨਾਮ ਰਸ ਨੂੰ ਚੱਖ ਤਾਂ ਤੇਰੀ ਤ੍ਰਿਪਤੀ ਹੋਵੇਗੀ, ਤਾਂ ਤੂੰ ਰੱਜੇਂਗੀ। ਨਹੀਂ ਤਾਂ ਦੁਨੀਆ ਦੇ ਜਿੰਨੇ ਮਰਜ਼ੀ ਤਰ੍ਹਾਂ ਤਰ੍ਹਾਂ ਦੇ ਰਸ ਚੱਖ ਕੇ ਦੇਖ ਲੈ, ਕਦੇ ਵੀ ਤੂੰ ਰੱਜਣ ਵਾਲੀ ਨਹੀਂ, ਕਦੇ ਨਹੀਂ ਤੇਰੀ ਤ੍ਰਿਪਤੀ ਹੋਵੇਗੀ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ, ਜੇ ਇਹ ਸਿੱਖਿਆ ਰੂਪੀ ਪਰਹੇਜ ਗੁਰਸਿੱਖ ਜੀਵਨ ਦੇ ਵਿੱਚ ਧਾਰਨ ਕਰ ਲਵੇ, ਮਹਾਰਾਜ ਕਹਿੰਦੇ ਤੇਰੇ ਮਨ ਦੇ ਰੋਗ ਵੀ ਫਿਰ ਕੱਟੇ ਜਾਣਗੇ। ਸੱਚੇ ਪਾਤਸ਼ਾਹ ਜੀ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਅਵਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਸੱਚੇ ਪਾਤਸ਼ਾਹ ਜੀ ਵੈਦਾਂ ਦੇ ਵੈਦ ਗਰੀਬ ਨਵਾਜ ਸਤਿਗੁਰੂ ਜੀ ਹੈ, ਜਿਨ੍ਹਾਂ ਤੇ ਮਹਾਰਾਜ ਬਖਸ਼ਿਸ਼ ਕਰ ਦਿੰਦੇ ਆ, ਆਪਣੇ ਚਰਨਾਂ ਦਾ ਪਿਆਰ ਜਿਨ੍ਹਾਂ ਦੇ ਹਿਰਦੇ ਵਿੱਚ ਲਗਾ ਦਿੰਦੇ ਆ, ਨਾਮ ਰੂਪੀ ਔਸ਼ਧੀ ਜਿਨ੍ਹਾਂ ਨੂੰ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰ ਦਿੰਦੇ ਆ, ਇੱਕ ਜਨਮ ਦੇ ਤਾਂ ਕੀ ਜਨਮਾਂ ਜਨਮਾਂਤਰਾਂ ਦੇ ਮਹਾਰਾਜ ਰੋਗ ਕੱਟ ਦਿੰਦੇ ਹਨ। ਗਲ ਵਿੱਚ ਪਾਉਣ ਵਾਲੀ ਜਮਾਂ ਦੀ ਫਾਹੀ ਮਹਾਰਾਜ ਸਾਹਿਬ ਜੀ ਕੱਟ ਦਿੰਦੇ ਆ, ਜੀਵਨ ਮੁਕਤੀ ਦਾ ਆਨੰਦ ਮਹਾਰਾਜ ਬਖਸ਼ਿਸ਼ ਕਰ ਦਿੰਦੇ ਹਨ। ਜਿਵੇਂ ਅਰੋਗੀ ਬੰਦੇ ਦਾ ਸੰਗਤ ਜੀ, ਜਿਹੜਾ ਸਰੀਰ ਹੁੰਦਾ ਜਾਂ ਕਹਿ ਲਈ ਕਿ ਜੀਵਨ ਹੁੰਦਾ, ਬੜਾ ਸੁਖਾਲਾ ਸੋਹਣੇ ਢੰਗ ਦੇ ਨਾਲ ਉਹ ਜੀਵਨ ਨਿਰਵਾਹ ਕਰਦਾ ਹੈ। ਅਰੋਗੀ ਰੋਗਾਂ ਤੋਂ ਰਹਿਤ ਜਿਸ ਮਨੁੱਖ ਦਾ ਜੀਵਨ ਹੁੰਦਾ। ਤੋ ਸਾਧ ਸੰਗਤ ਜੀ, ਇਸੇ ਤਰ੍ਹਾਂ ਜਿਹੜਾ ਮਨੁੱਖ ਔਗਣਾ ਤੇ ਵਿਕਾਰਾਂ ਰੂਪੀ ਰੋਗਾਂ ਤੋਂ ਰਹਿਤ ਹੋ ਜਾਂਦਾ ਹੈ, ਉਹਦਾ ਜੀਵਨ ਕਿੰਨਾ ਸੁਖਾਲਾ ਹੋਵੇਗਾ, ਕਹਿਣੇ ਕਥਨੇ ਤੋਂ ਬਾਹਰ ਹੈ। ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ, ਸਾਧ ਸੰਗ ਹਰ ਗੁਣ ਨਭੋ, ਬਿਨਸੇ ਸਭ ਰੋਗ। ਐ ਜੀਵ ਸਾਰੇ ਤੇਰੇ ਰੋਗ ਬਿਨਸ ਜਾਣਗੇ। ਮਹਾਰਾਜ ਜੀ ਦੀ ਸਤ ਸੰਗਤ ਦੇ ਵਿੱਚ ਮਿਲ ਕੇ ਪ੍ਰਮਾਤਮਾ ਦੇ ਗੁਣ ਉਚਾਰਨ ਕਰਿਆ ਕਰ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸਾ ਦੇਣ, ਸਤਿਗੁਰੂ ਜੀ ਦੇ ਬਚਨਾਂ ਨੂੰ ਕਮਾ ਕੇ ਜੀਵਨ ਦੀ ਸਫਲਤਾ ਬਣਾ ਸਕੀਏ। ਮਹਾਰਾਜ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਆਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ। ਸੰਗਤ ਜੀ ਬੇਨਤੀ ਹੈ ਆਪ ਜੀ ਦੇ ਚਰਨਾਂ ਵਿੱਚ, ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ, ਬੇਨਤੀ ਹੈ ਪਤਿਤ ਪੁਣਾ ਅਤੇ ਨਸ਼ਿਆਂ ਦਾ ਤਿਆਗ ਕਰਕੇ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੇ ਲੜ ਲੱਗ ਕੇ ਆਪਣਾ ਜੀਵਨ ਸਫਲਾ ਬਣਾਵੋ। ਇਹ ਬੇਨਤੀ ਪ੍ਰਵਾਨ ਕਰਨੀ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਹਰ ਸਿਮਰਤ ਤਨ ਮਨ ਹਰਿਆ, ਲਹਿ ਜਾਹੇ ਬਿਜੋਗ। ਸਾਧ ਸੰਗ ਹਰ ਗੁਣ ਰਮਹੁ, ਬਿਨਸੇ ਸਭ ਰੋਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।